रोज वांगू पिछले 2 दिन तो जिवें ਜਾਂਦਾ ਅੱਜ ਤੀਜਾ ਦਿਨ ਸੀਗਾ। ਇੱਕ ਸਿੰਘਾਂ ਦਾ ਜਥਾ ਜਿਹੜਾ ਹੈਗਾ ਉਹ ਮੁੱਖ ਮੰਤਰੀ ਦੀ ਕੋਠੀ ਵੱਲ ਧਰਨਾ ਦੇਣ ਲਈ ਜਿਵੇਂ ਤੋਰਿਆ ਜਾਂਦਾ ਉਵੇਂ ਹੀ ਤੋਰਿਆ ਗਿਆ ਸੀਗਾ। ਜਿਹੜੀ ਸੰਗਤ ਜਾ ਰਹੀ ਸੀ, ਜਿਹੜਾ ਜਥਾ ਜਾ ਰਿਹਾ ਸੀ, ਉਹਦੇ ਨਾਲ ਬਦਕਲਾਮੀ ਕੀਤੀ, ਉਹਦੇ ਉੱਤੇ ਲਾਠੀ ਚਾਰਜ ਕੀਤਾ ਤੇ ਪਾਣੀ ਦੀਆਂ ਤੋਪਾਂ ਨਾਲ ਵਿਛਾੜ ਕੀਤੀ। ਹੋਰ ਵੀ ਜੋ ਕੁਝ ਉਹ ਕਰ ਸਕਦੇ ਸੀ ਉਹਨਾਂ ਨੇ ਕੀਤਾ। ਜਿਹੜਾ ਜਥਾ ਵਾ ਉਹਨੂੰ ਤੁਸੀਂ ਉੱਥੇ ਬਿਠਾ ਲਓ, 2 ਘੰਟੇ ਬਾਅਦ ਉਹਦੀ ਜਿਹੜੀ ਗ੍ਰਿਫਤਾਰੀ ਆ ਉਹ ਕਰਕੇ ਜਿਵੇਂ ਰੂਟੀਨ 'ਚ ਚੱਲਦਾ ਅੱਗੇ, ਉਹ ਤੁਸੀਂ ਜਿਹੜਾ ਕੁਝ ਕਰਨਾ ਕਰ ਲਓ। ਜੇ ਜੇਲ੍ਹ ਭੇਜਣਾ ਜੇਲ੍ਹ ਭੇਜ ਦਿਓ। ਪਰ ਆਹ ਕੀ ਹੋਇਆ ਵੀ ਤੁਸੀਂ ਡਾਂਗਾ ਚਲਾਓ, ਗੋਲੀਆਂ ਚਲਾਓ। ਉਹ ਵਿੱਚ ਆਈਆਂ ਸੰਗਤਾਂ ਨੇ ਜਦੋਂ ਦੇਖਿਆ ਵੀ ਉੱਥੇ ਕਿਵੇਂ ਭੈਣਾਂ ਨਾਲ, ਮਾਈਆਂ ਨਾਲ, ਜਿਹੜੇ ਜਥੇ ਵਿੱਚ ਜਿਹੜੇ ਗ੍ਰਿਫਤਾਰੀ ਦੇਣ ਦੇ ਲਈ ਗਏ ਸੀ, ਜਿਹੜੇ ਧਰਨਾ ਦੇਣ ਲਈ ਗਏ ਸੀ, ਉਹਨਾਂ ਨਾਲ ਕੀ ਕੁਝ ਕੀਤਾ ਗਿਆ, ਉਹ ਦੇਖਣ ਵਾਲਾ ਦ੍ਰਿਸ਼ ਜਿਹੜਾ ਸੀਗਾ ਉਹ ਨਹੀਂ ਸੀ। ਜਿਹੜੇ ਉਹ ਨਾਕੇ ਤੇ ਖੜ ਕੇ ਪਹਿਲੋਂ ਆਪਦੀ ਫੋਕੀ ਬਹਾਦਰੀ ਦੀਆਂ ਫੜਾਂ ਮਾਰਨ ਵਾਲੇ ਚੰਡੀਗੜ੍ਹ ਪੁਲਿਸ ਵਾਲੇ ਸੀਗੇ, ਜਿਹੜੇ ਉੱਥੇ ਸੰਗਤਾਂ ਦੇ ਉੱਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ ਦੇ ਉੱਤੇ ਲਾਠੀ ਚਾਰਜ ਕਰਨ ਨੂੰ ਬੜੇ ਆਪਦੀ ਸਮਝਦੇ ਸੀ ਅਸੀਂ ਬੜੇ ਮੰਦਰ ਸ਼ੇਰ ਆ। ਫਿਰ ਉਹ ਤੋਂ ਛੱਡ ਕੇ ਸਭ ਕੁਝ ਤਿੱਤਰ ਹੋ ਗਏ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੰਡੀਗੜ੍ਹ ਮੋਹਾਲੀ ਬਾਰਡਰ ਦੇ ਉੱਤੇ ਜਿਹੜਾ ਕੌਮੀ ਇਨਸਾਫ ਮੋਰਚਾ ਚੱਲ ਰਿਹਾ, ਉਹਦੇ ਵਿੱਚ ਅੱਜ ਇੱਕ ਬੜਾ ਤੇਜ਼ ਮੋੜ ਜਿਹੜਾ ਹੈਗਾ ਉਹ ਆਇਆ। ਲਾਠੀ ਚਾਰਜ ਹੋਇਆ ਵਾ ਤੇ ਵਾਹਵਾ ਜ਼ਿਆਦਾ ਮਾਹੌਲ ਜਿਹੜਾ ਹੈਗਾ ਉੱਥੇ ਤਲਖੀ ਵਾਲਾ ਬਣਿਆ। ਗੱਲ ਇਹ ਬਣੀ ਵੀ ਰੋਜ਼ ਵਾਂਗੂ ਪਿਛਲੇ 2 ਦਿਨ ਤੋਂ ਜਿਵੇਂ ਜਾਂਦਾ ਅੱਜ ਤੀਜਾ ਦਿਨ ਸੀਗਾ। ਇੱਕ ਸਿੰਘਾਂ ਦਾ ਜਥਾ ਜਿਹੜਾ ਹੈਗਾ ਉਹ ਮੁੱਖ ਮੰਤਰੀ ਦੀ ਕੋਠੀ ਵੱਲ ਧਰਨਾ ਦੇਣ ਲਈ ਜਿਵੇਂ ਤੋਰਿਆ ਜਾਂਦਾ ਉਵੇਂ ਹੀ ਤੋਰਿਆ ਗਿਆ ਸੀਗਾ। ਪਰ ਕੱਲ ਵੀ ਉੱਥੇ ਥੋੜਾ ਜਿਹਾ ਕੰਮ ਖਰਾਬ ਕੀਤਾ ਸੀ ਪ੍ਰਸ਼ਾਸਨ ਨੇ। ਜਿੱਥੇ ਤੱਕਰ ਪੰਜਾਬ ਦੀ ਹੱਦ ਆ, ਜਿੱਥੇ ਮੋਹਾਲੀ ਵਾਲਾ ਇਲਾਕਾ ਆਉਂਦਾ, ਉੱਥੇ ਤੱਕ ਪੰਜਾਬ ਪੁਲਿਸ ਹੁੰਦੀ ਆ। ਇਸ ਤੋਂ ਅੱਗੇ ਜਿਹੜਾ ਹੈਗਾ ਜਿੱਥੇ ਮੋਹਾਲੀ ਅਤੇ ਚੰਡੀਗੜ੍ਹ ਦੀ ਸਰਹੱਦ ਜੀ ਬਣਦੀ ਹੈ, ਉੱਥੇ ਉਸ ਚੌਂਕ ਦੇ ਵਿੱਚ ਗਾਹਾਂ ਚੰਡੀਗੜ੍ਹ ਦਾ ਪ੍ਰਸ਼ਾਸਨ ਜਾਂ ਪੁਲਿਸ ਮੁਲਾਜ਼ਮ ਉੱਥੇ ਉਹ ਖੜੇ ਹੁੰਦੇ। ਤੇ ਚੰਡੀਗੜ੍ਹ ਪ੍ਰਸ਼ਾਸਨ ਜਿਹੜਾ ਹੈ ਉਹਨਾਂ ਨੇ ਉਸ ਥਾਂ ਦੇ ਉੱਤੇ ਬੜੀ ਭਾਰੀ ਨਾਕੇਬੰਦੀ ਜਿਹੜੀ ਹੈਗੀ ਆ ਕੀਤੀ ਹੁੰਦੀ ਹੈ। ਸੋ ਕੱਲ ਵੀ ਉੱਥੇ ਥੋੜੀ ਜਿਹੀ ਗੜਬੜ ਹੋਈ ਸੀ, ਪਰ ਅੱਜ ਉਹਨਾਂ ਨੇ ਉੱਥੇ ਜਿਹੜੀ ਸੰਗਤ ਜਾ ਰਹੀ ਸੀ, ਜਿਹੜਾ ਜਥਾ ਜਾ ਰਿਹਾ ਸੀ, ਉਹਦੇ ਨਾਲ ਬਦਕਲਾਮੀ ਕੀਤੀ, ਉਹਦੇ ਉੱਤੇ ਲਾਠੀ ਚਾਰਜ ਕੀਤਾ ਤੇ ਪਾਣੀ ਦੀਆਂ ਤੋਪਾਂ ਨਾਲ ਵਿਛਾੜ ਕੀਤੀ। ਹੋਰ ਵੀ ਜੋ ਕੁਝ ਉਹ ਕਰ ਸਕਦੇ ਸੀ ਉਹਨਾਂ ਨੇ ਕੀਤਾ। ਤੇ ਇਸ ਦੌਰਾਨ ਇੱਕ ਹੋਰ ਜਿਹੜੀ ਅਜੀਬੋ-ਗਰੀਬ ਗੱਲ ਵਾਪਰੀ ਉਹ ਇਹ ਕਿ ਕੁਝ ਸ਼ਰਾਰਤੀ ਲੋਕ ਇੱਕ ਪਾਸਿਓਂ ਉੱਥੇ ਸਕੂਲ ਦੇ ਨਾਲ ਦੇ ਪਾਸਿਓਂ ਇੱਕਦਮ ਇਸ ਜਥੇ ਦੇ ਉੱਤੇ ਹਮਲਾਵਰ ਹੋ ਗਏ ਤੇ ਕਾਫੀ ਜ਼ਿਆਦਾ ਪੱਥਰ ਵਗੈਰਾ ਉਹਨਾਂ ਨੇ ਮਾਰੇ। ਤੇ ਜਿਹੜੇ ਉਹ ਪੱਥਰ ਮਾਰਨ ਵਾਲੇ ਸੀ ਉਹਨਾਂ ਦੇ ਜਿੱਥੇ ਪੱਥਰ ਸਿੱਟੇ ਹੋਏ ਇਹਨਾਂ ਦੇ ਜਥੇ ਵਾਲਿਆਂ ਸਿੰਘਾਂ ਤੇ ਲੱਗੇ, ਜਿਹੜਾ ਆਪਣੇ ਕੌਮੀ ਇਨਸਾਫ ਮੋਰਚੇ ਵਾਲੇ ਜਾ ਰਹੇ ਸੀ। ਨਾਲ ਦੀ ਨਾਲ ਉਹਨਾਂ ਦੇ ਰੋੜੇ ਜਿਹੜੇ ਇੱਟਾਂ ਵੱਟੇ ਪੱਥਰ ਉਹ ਮਾਰਦੇ ਸੀ, ਉਹ ਪੁਲਿਸ ਵਾਲਿਆਂ ਤੇ ਵੀ ਉੱਤੇ ਜਾ ਕੇ ਡਿੱਗੇ, ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਵਾਲੇ ਸੀ। ਪੰਜਾਬ ਦੀ ਪੁਲਿਸ ਸਾਈਡ ਤੇ ਖੜੀ ਰਹੀ ਆ, ਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਜੋ ਕੁਝ ਕੀਤਾ ਉਹਦੇ ਤੋਂ ਉੱਥੇ ਫਿਰ ਮਾਹੌਲ ਕਾਫੀ ਜ਼ਿਆਦਾ, ਕਿਉਂਕਿ ਮੀਡੀਆ ਦੇ ਨਾਲ ਦੀ ਨਾਲ ਦਿਖਾਇਆ ਜਾ ਰਿਹਾ ਸੀ। ਤੇ ਜਦੋਂ ਇਹ ਗੱਲ ਦਾ ਪਤਾ ਸਾਰੇ ਲੱਗਿਆ, ਖਾਸ ਤੌਰ ਤੇ ਉੱਥੇ ਜਿਹੜਾ ਕੌਮੀ ਇਨਸਾਫ ਮੋਰਚੇ ਵਾਲੀ ਥਾਂ ਤੇ ਜਦੋਂ ਇਹ ਗੱਲ ਆਈ, ਉੱਥੇ ਹਾਜ਼ਰ ਸੰਗਤਾਂ ਨੂੰ ਬੜਾ ਰੋਹ ਚੜਿਆ ਵੀ ਠੀਕ ਆ, ਸਾਡਾ ਇੱਕ ਹੱਕ ਬਣਦਾ ਤੇ ਅਸੀਂ ਆਪਦੇ ਉਸ ਹੱਕ ਦੇ ਤਹਿਤ ਪ੍ਰਸ਼ਾਸਨ ਦੇ ਬੋਲੇ ਕੰਨਾਂ ਤੱਕਰ, ਮੁੱਖ ਮੰਤਰੀ ਤੱਕਰ ਆਪਦੀ ਆਵਾਜ਼ ਪਹੁੰਚਾਉਣ ਲਈ ਜਾਣਾ ਚਾਹੁੰਦੇ ਆ। ਤੇ ਜਿਹੜਾ ਜਥਾ ਵਾ ਉਹਨੂੰ ਤੁਸੀਂ ਉੱਥੇ ਬਿਠਾ ਲਓ, 2 ਘੰਟੇ ਬਾਅਦ ਉਹਦੀ ਜਿਹੜੀ ਗ੍ਰਿਫਤਾਰੀ ਆ ਉਹ ਕਰਕੇ ਜਿਵੇਂ ਰੂਟੀਨ 'ਚ ਚੱਲਦਾ ਅੱਗੇ, ਉਹ ਤੁਸੀਂ ਜਿਹੜਾ ਕੁਝ ਕਰਨਾ ਕਰ ਲਓ। ਜੇ ਜੇਲ੍ਹ ਭੇਜਣਾ ਜੇਲ੍ਹ ਭੇਜ ਦਿਓ। ਪਰ ਆਹ ਕੀ ਹੋਇਆ ਵੀ ਤੁਸੀਂ ਡਾਂਗਾ ਚਲਾਓ, ਗੋਲੀਆਂ ਚਲਾਓ ਤੇ ਉੱਥੇ ਜਿਹੜਾ ਹੈਗਾ ਇਸ ਤਰੀਕੇ ਦਾ ਮਾਹੌਲ ਕ੍ਰੀਏਟ ਕਰੋ। ਉਹ ਇਸ ਗੱਲ ਤੋਂ ਅਗਲੀ ਜਿਹੜੀ ਗੱਲ ਸੀ ਕਿ ਸ਼ਰਾਰਤੀ ਅਨਸਰਾਂ ਨੇ ਪੱਥਰ ਮਾਰੇ ਆ, ਇਹਨੇ ਹੋਰ ਵੀ ਰੋਹ ਚਾੜਤਾ। ਨਤੀਜਾ ਇਹ ਨਿਕਲਿਆ ਕਿ ਕੌਮੀ ਇਨਸਾਫ ਮੋਰਚੇ ਤੋਂ ਵੀ ਬੜੀ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਉਸ ਥਾਂ ਵੱਲ ਨੂੰ ਕਾਫਲੇ ਫਿਰ ਤੁਰ ਪਏ। ਤੇ ਉੱਥੇ ਜਿਹੜਾ ਪਹਿਲਾਂ ਹੀ ਮਾਹੌਲ ਜਿਹੜਾ ਕਾਫੀ ਭਖਿਆ ਹੋਇਆ ਸੀ, ਉਹਦੇ ਵਿੱਚ ਜਦੋਂ ਹੋਰ ਸਿੰਘ ਜਾ ਕੇ ਦਾਖਲ ਹੋਏ ਤਾਂ ਕਾਫੀ ਜ਼ਿਆਦਾ ਹਫੜਾ ਦਫੜੀ ਵਾਲਾ ਮਾਹੌਲ ਬਣ ਗਿਆ। ਰੋਹ ਵਿੱਚ ਆਈਆਂ ਸੰਗਤਾਂ ਨੇ ਜਦੋਂ ਦੇਖਿਆ ਵੀ ਉੱਥੇ ਕਿਵੇਂ
ਭੈਣਾਂ ਨਾਲ, ਮਾਈਆਂ ਨਾਲ, ਜਿਹੜੇ ਜਥੇ ਵਿੱਚ ਜਿਹੜੇ ਗ੍ਰਿਫਤਾਰੀ ਦੇਣ ਦੇ ਲਈ ਹੀ ਗਏ ਸੀ, ਜਿਹੜੇ ਧਰਨਾ ਦੇਣ ਲਈ ਗਏ ਸੀ, ਉਹਨਾਂ ਨਾਲ ਕੀ ਕੁਝ ਕੀਤਾ ਗਿਆ, ਉਹ ਦੇਖਣ ਵਾਲਾ ਦ੍ਰਿਸ਼ ਜਿਹੜਾ ਸੀਗਾ ਉਹ ਨਹੀਂ ਸੀ। ਉਹ ਕਿਸੇ ਵੀ ਅਣਖ ਗੈਰਤ ਵਾਲੇ ਬੰਦੇ ਨੂੰ ਇਹ ਬਰਦਾਸ਼ਤ ਨਹੀਂ ਹੋ ਸਕਦਾ ਕਿ ਮੇਰੇ ਸਾਹਮਣੇ ਮੇਰੇ ਮਾਵਾਂ ਨੂੰ, ਧੀਆਂ ਨੂੰ, ਮੇਰੀ ਕੌਮ ਦੇ ਲੋਕਾਂ ਨੂੰ ਇਸ ਤਰੀਕੇ ਨਾਲ ਬਿਨਾਂ ਕਿਸੇ ਗੱਲ ਤੋਂ ਕੁੱਟਮਾਰ ਕੀਤੀ ਜਾਵੇ। ਸੋ ਇਹਦਾ ਨਤੀਜਾ ਇਹ ਨਿਕਲਿਆ ਕਿ ਉੱਥੇ ਫਿਰ ਜਿਹੜੀਆਂ ਸੰਗਤਾਂ ਬਾਅਦ ਚ ਗਈਆਂ ਉਹਨਾਂ ਦਾ ਵੀ ਰੋਹ ਭੜਕਿਆ ਹੋਇਆ ਸੀਗਾ ਤੇ ਕਾਫੀ ਜ਼ਿਆਦਾ ਉੱਥੇ ਮਾਰ ਧਾੜ ਹੋਈ, ਜਿਹਦੇ ਵਿੱਚ ਪੁਲਿਸ ਦੀਆਂ, ਚੰਡੀਗੜ੍ਹ ਪ੍ਰਸ਼ਾਸਨ ਦੀਆਂ ਗੱਡੀਆਂ ਗੁੱਡੀਆਂ ਤੋੜ ਦਿੱਤੀਆਂ ਤੇ ਬਾਅਦ ਵਿੱਚ ਜਿਹੜੇ ਉਹ ਨਾਕੇ ਤੇ ਖੜ ਕੇ ਪਹਿਲੋਂ ਆਪਦੀ ਫੋਕੀ ਬਹਾਦਰੀ ਦੀਆਂ ਫੜਾਂ ਮਾਰਨ ਵਾਲੇ ਚੰਡੀਗੜ੍ਹ ਪੁਲਿਸ ਵਾਲੇ ਸੀਗੇ, ਜਿਹੜੇ ਉੱਥੇ ਸੰਗਤਾਂ ਦੇ ਉੱਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ ਦੇ ਉੱਤੇ ਲਾਠੀ ਚਾਰਜ ਕਰਨ ਨੂੰ ਬੜੇ ਆਪਦੀ ਸਮਝਦੇ ਸੀ ਵੀ ਅਸੀਂ ਬੜੇ ਬੱਬਰ ਸ਼ੇਰ ਹਾਂ, ਫਿਰ ਉੱਥੋਂ ਛੱਡ ਕੇ ਸਭ ਕੁਝ ਤਿੱਤਰ ਹੋ ਗਏ। ਹੁਣ ਇਸ ਵੇਲੇ ਜਦੋਂ ਕਿ ਮੈਂ ਇਹ ਜਿਹੜੀ ਰਿਕਾਰਡਿੰਗ ਸੰਗਤਾਂ ਦੇ ਨਾਲ ਸਾਂਝੀ ਕਰ ਰਿਹਾ, ਇਸ ਵੇਲੇ ਹਾਲਾਤ ਇਹ ਹੈ ਕਿ ਉੱਥੇ ਪੁਲਿਸ ਮੁਲਾਜ਼ਮ ਜਿਹੜੇ ਚੰਡੀਗੜ੍ਹ ਵਾਲੇ ਸੀ ਉਹ ਸਾਰੇ ਥਾਂ ਛੱਡ ਕੇ ਭੱਜੇ ਹੋਏ ਨੇ। ਪਰ ਹੁਣ ਕੌਮੀ ਇਨਸਾਫ ਮੋਰਚੇ ਦੀ ਲੀਡਰਸ਼ਿਪ ਨੇ ਉੱਥੇ ਜਾ ਕੇ ਸੰਗਤਾਂ ਨੂੰ ਸਮਝਾਇਆ ਵਾ ਤੇ ਸੰਗਤਾਂ ਹੁਣ ਵਾਪਸ ਜਿਹੜੀਆਂ ਨੇ ਉਹ ਮੋਰਚੇ ਵਾਲੇ ਸਥਾਨ ਵੱਲ ਨੂੰ ਆ ਗਈਆਂ ਨੇ। ਇਹ ਤਾਂ ਚਲੋ ਸੀ ਅੱਜ ਦੀ ਘਟਨਾ, ਪਰ ਜਿਹੜੀ ਇਸ ਘਟਨਾ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਉਹਦੇ ਵੱਲ ਧਿਆਨ ਦੇਣ ਦੀ ਆਪਾਂ ਨੂੰ ਲੋੜ ਹੈ ਕਿ ਚੰਡੀਗੜ੍ਹ ਦਾ ਪ੍ਰਸ਼ਾਸਨ ਜਾਂ ਚੰਡੀਗੜ੍ਹ ਦਾ ਸਾਰਾ ਜਿਹੜਾ ਹਕੂਮਤੀ ਸਿਸਟਮ ਉਹ ਸਾਡੇ ਪੰਜਾਬ ਦੇ ਲੋਕਾਂ ਨੂੰ ਇਉਂ ਅਹਿਸਾਸ ਕਰਾਉਂਦਾ ਹੈ ਜਿਵੇਂ ਅਸੀਂ ਕਿਸੇ ਹੋਰ ਗ੍ਰਹਿ ਦੇ ਵਾਸੀ ਹੋਈਏ, ਜਿਵੇਂ ਕਿਸੇ ਹੋਰ ਮੁਲਕ ਤੋਂ ਆਏ ਹੋਈਏ ਤੇ ਇਸ ਥਾਂ ਦੇ ਉੱਤੇ ਅੰਦਰ ਜਾਣਾ ਸਾਡੇ ਲਈ ਸਾਡਾ ਜਾ ਨਹੀਂ ਸਕਦਾ। ਜਦੋਂ ਵੀ ਕੋਈ ਪੰਜਾਬ ਤੋਂ ਧਰਨਾ ਮੁਜ਼ਾਹਰਾ ਹੋਣਾ ਹੁੰਦਾ, ਹੁਣ ਚੰਡੀਗੜ੍ਹ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਬੈਠਦਾ, ਪੰਜਾਬ ਦਾ ਸੈਕਟਰੀਏਟ ਉੱਥੇ ਆ, ਤੇ ਜਦੋਂ ਵੀ ਕੋਈ ਮਸਲਾ ਬਣਨਾ ਮੰਤਰੀਆਂ ਦਾ ਜਾਂ ਮੁੱਖ ਮੰਤਰੀ ਦਾ ਜਾਂ ਸਰਕਾਰ ਦਾ ਜਿਹੜਾ ਵਿਰੋਧ ਪ੍ਰਗਟ ਕਰਨਾ ਸਿੱਖਾਂ ਨੇ ਜਾਂ ਲੋਕਾਂ ਨੇ, ਪੰਜਾਬ ਦਿਆਂ ਨੇ, ਚੰਡੀਗੜ੍ਹ ਜਾਣਾ ਹੀ ਹੈ। ਹੁਣ ਚੰਡੀਗੜ੍ਹ ਦੇ ਪ੍ਰਸ਼ਾਸਨ ਦਾ ਹਾਲ ਇਹ ਆ ਵੀ ਉਹ ਹੈਗਾ ਕੇਂਦਰ ਦੇ ਅਧੀਨ, ਕਿਉਂਕਿ ਯੂਟੀ ਆ, ਯੂਨੀਅਨ ਟੈਰੀਟਰੀ, ਕੇਂਦਰ ਸ਼ਾਸਿਤ ਪ੍ਰਦੇਸ਼, ਤਾਂ ਉੱਥੇ ਜਿਹੜਾ ਸਾਰਾ ਸਿਸਟਮ ਆ ਉਹ ਹੈਗਾ ਦਿੱਲੀ ਵਾਲਿਆਂ ਦੇ ਅਧੀਨ, ਤੇ ਦਿੱਲੀ ਵਾਲਿਆਂ ਦਾ ਗਵਰਨਰ ਜਾਂ ਇੱਥੋਂ ਦਾ ਸਾਰਾ ਸਿਸਟਮ ਜਿਹੜਾ ਹੈ ਉਹ ਸਿੱਖਾਂ ਨੂੰ, ਪੰਜਾਬ ਦੇ ਲੋਕਾਂ ਨੂੰ ਜਲੀਲ ਕਰਨ ਦਾ ਕੋਈ ਰਾਹ ਛੱਡਦਾ ਨਹੀਂ। ਹੁਣ ਤਾਂ ਚਲੋ ਮੋਰਚਾ ਲੱਗਿਆ ਹੋਇਆ, ਆਮ ਹਾਲਤ ਵਿੱਚ ਵੀ ਜੇਕਰ ਕੋਈ ਸਿੰਘ ਸਰਦਾਰ ਗੱਡੀ ਲੈ ਕੇ ਕੋਈ ਕੰਮਕਾਰ ਹੋਵੇ ਚੰਡੀਗੜ੍ਹ 'ਚ ਚਲੇ ਜਾਵੇ, ਤਾਂ ਉੱਥੇ ਜਿਹੜੇ ਸਧਾਰਨ ਮੋੜਾਂ ਤੇ ਖੜਨ ਵਾਲੇ ਟ੍ਰੈਫਿਕ ਪੁਲਿਸ ਵਾਲੇ ਆ ਉਹ ਕਿਸੇ ਰੋਡੇ ਘੋਡੇ ਨੂੰ ਛੱਡ ਦੇਣ, ਪਰ ਦਾੜੀ ਕੇਸ ਵਾਲੇ ਸਿੱਖ ਨੂੰ ਜਲੀਲ ਕਰਨਾ, ਉਹਨੂੰ ਟਾਰਗੇਟ ਕਰਨਾ, ਨਿੱਕੀ ਨਿੱਕੀ ਗੱਲ ਤੇ ਉਹਨੂੰ ਪਰੇਸ਼ਾਨ ਕਰਨਾ ਉਹਦਾ ਹੱਕ ਸਮਝਦੇ ਨੇ ਵੀ ਇਹ ਮੁੜ ਕੇ ਇੱਥੇ ਆ ਕੇ ਆਵੇ ਨਾ। ਚੰਡੀਗੜ੍ਹ ਦੇ ਲੋਕ, ਚੰਡੀਗੜ੍ਹ ਦਾ ਪ੍ਰਸ਼ਾਸਨ ਪੰਜਾਬ ਦੇ ਲੋਕਾਂ ਲਈ ਉਵੇਂ ਆ ਜਿਵੇਂ ਕਿਸੇ ਹੋਰ ਗ੍ਰਹਿ ਤੋਂ ਅਸੀਂ ਉੱਥੇ ਜਾਣਾ ਹੋਵੇ ਤੇ ਸਾਨੂੰ ਉੱਥੇ ਜਾਣ ਦੀ ਇਜਾਜ਼ਤ ਨਾ ਹੋਵੇ। ਸਿਰਫ ਲਿਖ ਕੇ ਨਹੀਂ ਲਾਇਆ ਹੋਇਆ, ਜਿਵੇਂ ਜਿਹੜੀ ਆ ਕਈ ਫਿਲਮਾਂ 'ਚ ਪੁਰਾਣਾ ਸੀਨ ਕ੍ਰੀਏਟ ਕੀਤਾ ਜਾਂਦਾ ਵੀ ਗੋਰਿਆਂ ਵੇਲੇ ਥਾਂ ਥਾਂ ਤੇ ਲਿਖ ਕੇ ਲਾਇਆ ਹੁੰਦਾ ਸੀ ਵੀ ਇੰਡੀਅਨਸ ਐਂਡ ਡੌਗਸ ਆਰ ਨਾਟ ਅਲਾਉਡ। ਇਹ ਜਿਹੜੀ ਭਾਰਤੀ ਅਤੇ ਕੁੱਤੇ ਇੱਥੇ ਵੜ ਨਹੀਂ ਸਕਦੇ ਵਾਲੀ ਪ੍ਰਵਿਰਤੀ ਸੀ, ਉਹੀ ਇਸ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਦਿਖਾਈ ਹੋਈ ਆ ਕਿ ਪੰਜਾਬ ਖਾਸ ਤੌਰ ਤੇ ਸਿੱਖ ਜਿਹੜੇ ਨੇ ਉਹਨਾਂ ਨੂੰ ਹਰ ਤਰੀਕੇ ਨਾਲ ਤੰਗ ਪਰੇਸ਼ਾਨ ਕਰੋ, ਜਲੀਲ ਕਰੋ। ਇਹ ਗੱਲਾਂ ਜਿਹੜੇ ਲੋਕ ਚੰਡੀਗੜ੍ਹ ਜਾਂਦੇ ਆਉਂਦੇ ਆ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਉਹਨਾਂ ਨਾਲ ਹਾਲ ਕੀ ਕਰਦੇ ਆ। ਪਰ ਜਦੋਂ ਕੋਈ ਆਮ ਹਾਲਾਤ ਹੁੰਦੇ ਆ ਉਦੋਂ ਬੰਦਾ ਚਲੋ ਬਰਦਾਸ਼ਤ ਕਰ ਲੈਂਦਾ ਵੀ ਚਲੋ ਆਪਣੀ ਗਲਤੀ ਹੋਣੀ ਆ, ਆਪਾਂ ਨਹੀਂ ਨਿਯਮ ਫਾਲੋ ਕੀਤੇ ਹੋਣੇ, ਇੱਥੇ ਜ਼ਿਆਦਾ ਸਖਤੀ ਆ, ਯੂਨੀਅਨ ਟੈਰੀਟਰੀ ਆ। ਪਰ ਜਦੋਂ ਏਦਾਂ ਧਰਨਾ ਮੁਜ਼ਾਹਰਾ ਹੁੰਦਾ ਕੋਈ, ਉਦੋਂ ਚੰਡੀਗੜ੍ਹ ਦੇ ਪ੍ਰਸ਼ਾਸਨ ਨੂੰ ਇਉਂ ਲੱਗਦਾ ਵੀ ਜਿਹੜੇ ਪੰਜਾਬ ਦੇ ਇਹ ਲੋਕ ਨੇ ਇਹ ਤਾਂ ਡੰਗਰ ਨੇ, ਪਸ਼ੂ ਨੇ, ਤੇ ਅਸੀਂ ਬੜੇ ਸੁਲਝੇ ਹੋਏ ਸਿਵਲਾਈਜ਼ਡ ਲੋਕ ਆ ਤੇ ਅਸੀਂ ਇਹਨਾਂ ਨਾਲ ਜੋ ਮਰਜ਼ੀ ਕਰ ਸਕਦੇ ਆ। ਪਿਛਲੇ ਸਮੇਂ ਦੇ ਵਿੱਚ ਵੀ ਕਈ ਵਾਰ ਹੋਇਆ ਜਦੋਂ ਕਈ ਸਿਆਸੀ ਧਿਰਾਂ ਨੇ ਧਰਨੇ ਮੁਜ਼ਾਹਰੇ ਕੀਤੇ ਤਾਂ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਬੇਕਿਰਕੀ ਨਾਲ ਕੁੱਟਮਾਰ ਕੀਤੀ, ਡੰਗਰਾਂ ਵਾਂਗੂ ਲੋਕਾਂ ਨੂੰ ਕੁੱਟਿਆ ਮਾਰਿਆ। ਉਹ ਜਿਹੜੀਆਂ ਘਟਨਾਵਾਂ ਦੀਆਂ ਵੀਡੀਓਜ਼ ਨੇ ਉਹ ਅਕਸਰ ਆਪਾਂ ਸਾਰੇ ਮੀਡੀਆ ਦੇ, ਸੋਸ਼ਲ ਮੀਡੀਆ ਦੇ ਦੌਰ ਵਿੱਚ ਆਪਾਂ ਦੇਖਦੇ ਕਰਦੇ, ਪਰ ਉਹ ਮਸਲੇ ਕੁਝ ਹੋਰ ਤਰ੍ਹਾਂ ਦੇ ਹੁੰਦੇ ਆ। ਹੋਣਾ ਤਾਂ ਉਦੋਂ ਵੀ ਨਹੀਂ ਚਾਹੀਦਾ, ਉਹ ਵੀ ਮਾੜਾ ਹੀ ਆ। ਪਰ ਜਿਹੜੇ ਅੱਜ ਦੇ ਮਸਲਾ ਵਾ ਜਿਹੜਾ ਕੌਮੀ ਇਨਸਾਫ ਮੋਰਚਾ, ਇਹ ਜਿਹੜੇ ਲੋਕ ਨੇ ਇਹ ਪਹਿਲਾਂ ਹੀ ਹਕੂਮਤ ਦੇ ਸਤਾਏ ਹੋਏ ਲੋਕ ਨੇ, ਇਹ ਵਿਕਟਮ ਨੇ ਇੰਡੀਅਨ ਸਟੇਟ ਟੈਰੋਰਿਜ਼ਮ ਦੇ। ਔਰ ਇੰਡੀਅਨ ਸਟੇਟ ਟੈਰੋਰਿਜ਼ਮ ਦੇ ਸਤਾਏ ਹੋਏ ਲੋਕ ਆਪਦੇ ਹੱਕ ਲਈ, ਆਪਦੇ ਇਨਸਾਫ ਲਈ ਉੱਥੇ ਬੈਠੇ ਆ
एक पासे तां सारे जिहड़े आपदे आप नूं बहुते ज़्यादा सियाणे कहण वाले लोक ने, उन्हां ने पिट-पिट के बुरा हाल कीता होया भी हाय शांतमई शांति नाल गल करनी चाहीदी आ। ते हुण शांतमई रखण वालिआं नाल जो सलूक इंडिया करदा है, ਉਹ ਤੁਹਾਡੇ ਸਾਹਮਣੇ ਹੈ। ਹੁਣ ਕੋਈ AK-47 ਲੈ ਕੇ, ਕੋਈ ਬੰਬ ਗ੍ਰਨੇਡ ਲੈ ਕੇ ਤਾਂ ਤੁਰੇ ਨਹੀਂ ਫਿਰਦੇ। ਉੱਥੇ ਬਿਲਕੁਲ ਸ਼ਾਂਤੀ ਨਾਲ ਸਿੰਘ ਬੈਠੇ ਆ ਤੇ ਉਹ ਆਪਦੇ ਰਵਾਇਤੀ ਸ਼ਸਤਰ ਜਿਹੜੇ ਕਈ ਸਿੰਘਾਂ ਕੋਲੇ ਸ੍ਰੀ ਸਾਹਿਬ ਜਾਂ ਡਾਸੋਟਾ ਆਮ ਹੁੰਦਾ, ਉਹਨਾਂ ਕੋਲ ਦੇ ਕੋਲੇ ਹੁੰਦਾ ਹੈ, ਉਹ ਵੀ ਸਾਰਿਆਂ ਕੋਲ ਨਹੀਂ। ਤੇ ਜਦੋਂ ਉੱਥੇ ਇਹ ਸਿੱਖ ਸੰਗਤਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ, ਜਿਹੜਾ ਕਿ ਪ੍ਰੋਗਰਾਮ ਮਿਥਿਆ ਹੋਇਆ ਕਿ ਕਿਸੇ ਨੇ ਕੋਈ ਹੋਰ ਨਾਅਰਾ ਵੀ ਨਹੀਂ ਲਾਉਣਾ, ਆਰਾਮ ਨਾਲ ਜਾਓ ਤੇ ਚੰਡੀਗੜ੍ਹ ਦੇ ਵਿੱਚ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਆ, ਉਹਦੇ ਮੂਹਰੇ ਬੈਠ ਕੇ ਆਪਦਾ ਹੱਕ, ਆਪਦਾ ਗੱਲ ਦੱਸੋ ਕਿ ਭਾਈ ਸਾਡੇ ਜਿਹੜੇ ਆਹ ਮਸਲੇ ਆ, ਇਹਨਾਂ ਦੇ ਹੱਲ ਲਈ ਤੂੰ ਸਰਕਾਰ ਬਣਾਈ, ਤੂੰ ਉਦੋਂ ਸਾਰੀ ਤੁਹਾਡੀ ਪਾਰਟੀ ਨੇ ਥਾਂ ਥਾਂ ਦੇ ਉੱਤੇ ਇਸ ਤਰ੍ਹਾਂ ਦੇ ਦਮਗੱਜੇ ਮਾਰੇ। ਤੇ ਆ ਕੁਲਤਾਰ ਸਿੰਘ ਸੰਧਵਾ ਜਿਹੜਾ ਇਹ ਪਿੱਛੇ ਜੇ ਕਹਿ ਕੇ ਆਇਆ ਵੀ 1-1.5 ਮਹੀਨੇ ਬਾਅਦ ਆਪਾਂ ਇੱਥੇ ਸ਼ੁਕਰਾਨਾ ਦਿਵਸ ਮਨਾਵਾਂਗੇ, ਜਿੱਥੇ ਬੇਅਦਬੀ ਵਾਲਾ ਮੋਰਚਾ ਲੱਗਿਆ ਹੋਇਆ ਬਹਿਬਲ ਕਲਾਂ। ਤੇ ਹੁਣ 4-5 ਮਹੀਨੇ ਹੋ ਗਏ ਆ, ਜਾਂ ਹੋਰ ਸਾਰੇ ਮਸਲੇ, ਇਹਨਾਂ ਮਸਲਿਆਂ ਦੇ ਲਈ ਉੱਥੇ ਜਾਣ ਦਾ ਮੁੱਖ ਮਕਸਦ ਤਾਂ ਇਹੀ ਹੈ ਨਾ ਕਿ ਲੋਕਾਂ ਦੇ ਰਾਹੀਂ ਇਹ ਗੱਲ ਉਭਾਰੀ ਜਾਵੇ, ਲੋਕਾਂ ਦੇ ਵਿੱਚ ਲਿਆਂਦੀ ਜਾਵੇ, ਮੀਡੀਆ ਰਾਹੀਂ ਦੱਸਿਆ ਜਾਵੇ ਕਿ ਸਾਡੀ ਕੌਮ ਦੇ ਮਸਲੇ ਆਹ ਨੇ ਤੇ ਇਹਨਾਂ ਦਾ ਹੱਲ ਹੋਣਾ ਚਾਹੀਦਾ। ਹੁਣ ਇਹਨਾਂ ਮਸਲਿਆਂ ਦੇ ਹੱਲ ਲਈ ਹੋਰ ਕਿਹੜਾ ਤਰੀਕਾ? ਹੋਰ ਤਾਂ ਜਿਹੜਾ ਤਰੀਕਾ ਹੈਗਾ ਫਿਰ ਦੂਜਾ ਹੈ ਨਾ ਵੀ ਜਿਹੜੀ AK-47 ਚੱਕ ਲਓ। ਅਸਲ ਵਿੱਚ ਇੰਡੀਅਨ ਸਟੇਟ ਸਿਸਟਮ ਇਹੀ ਚਾਹੁੰਦਾ ਕਿ ਸਿੱਖ ਜਿਹੜੇ ਨੇ ਉਹ ਹਥਿਆਰਬੰਦ ਸੰਘਰਸ਼ ਵਾਲੇ ਪਾਸੇ ਤੁਰਨ, ਤਾਂ ਕਿ ਸਾਨੂੰ ਇਹ ਕਹਿ ਕੇ ਕਿ ਅਸੀਂ ਜੀ ਪੰਜਾਬ ਜਿਹੜਾ ਹੈਗਾ ਉਹ ਗੜਬੜ ਵਾਲਾ ਖੇਤਰ ਆ ਤੇ ਅਸੀਂ ਇੱਥੇ ਫਿਰ ਆਪਣੀਆਂ ਮਨਮਰਜ਼ੀਆਂ ਕਰ ਸਕੀਏ, ਫਿਰ ਸਾਨੂੰ ਕੋਈ ਪੁੱਛਣ ਦੱਸਣ ਵਾਲਾ ਨਹੀਂ ਰਹੂਗਾ। ਕਿਉਂਕਿ ਜਦੋਂ ਕਿਸੇ ਇਲਾਕੇ 'ਚ ਕਿਸੇ ਖਿੱਤੇ ਵਿੱਚ ਮਾਹੌਲ ਖਰਾਬ ਹੋਇਆ ਹੋਵੇ, ਉੱਥੇ ਫਿਰ ਜੋ ਮਰਜ਼ੀ ਕਰ ਲਓ। ਸੋ ਉਸ ਮਾਹੌਲ ਦੀ ਲੋੜ ਜਿਹੜੀ ਆ ਉਹ ਭਾਰਤੀ ਹਕੂਮਤੀ ਸਿਸਟਮ ਨੂੰ ਬੜੀ ਹੈ, ਪਰ ਗੱਲ ਕੋਈ ਹਜੇ ਲੋੜ ਨਹੀਂ ਆਉਂਦੀ। ਇਸ ਕਰਕੇ ਇਹਨਾਂ ਨੇ ਇਹ ਕੰਮ ਸ਼ੁਰੂ ਕਰ ਲਿਆ ਵੀ ਉੱਥੇ ਜਿਹੜੀਆਂ ਸੰਗਤਾਂ ਉਹਦੀ ਸੁਣਵਾਈ ਨਾ ਕਰੋ, ਉਲਟਾ ਉਹਨਾਂ ਨੂੰ ਜਲੀਲ ਕਰੋ। ਕੱਲ ਸੰਗਤਾਂ ਨੇ ਬੜਾ ਜਾਬਤਾ ਰੱਖਿਆ ਤੇ ਅੱਜ ਇਹਨਾਂ ਨੇ ਪਹਿਲਾਂ ਹੀ ਮਿਥਿਆ ਹੋਇਆ ਸੀ। ਇਹਨਾਂ ਨੂੰ ਲੱਗਦਾ ਸੀਗਾ ਵੀ ਜਿਵੇਂ ਆਮ ਧਰਨਿਆਂ ਮੁਜ਼ਾਹਰਿਆਂ ਦੇ ਵਿੱਚ ਜਿਹਦੇ ਮਰਜ਼ੀ ਛਿੱਤਰ ਫਿਰ ਕੇ ਜਲੀਲ ਕਰਕੇ ਤੋੜ ਦਈਦਾ, ਗਲ 'ਚ ਪੱਗਾਂ ਪਾ ਦਈਦੀਆਂ, ਪਾਣੀ ਵਾਲੀਆਂ ਵਿਛਾੜਾਂ ਮਾਰ ਕੇ। ਪਰ ਜਦੋਂ ਕੋਈ ਹੱਕ ਸੱਚ ਦੀ ਸਹੀ ਲੜਾਈ ਲੜ ਰਿਹਾ ਹੋਵੇ, ਜਦੋਂ ਕਿਸੇ ਦੇ ਰਾਜਨੀਤਿਕ ਜਾਂ ਕਿਸੇ ਹੋਰ ਤਰੀਕੇ ਦੇ ਸਵਾਰਥ ਨਾ ਹੋਣ, ਉਦੋਂ ਬੰਦੇ ਨੂੰ ਰੋਹ ਜ਼ਿਆਦਾ ਆਉਂਦਾ ਬਈ ਅਸੀਂ ਤਾਂ ਮਨੁੱਖਤਾ ਦੇ ਲਈ, ਇਨਸਾਨੀਅਤ ਦੇ ਲਈ, ਜਿਨ੍ਹਾਂ ਨਾਲ ਧੱਕਾ ਹੋਇਆ, ਜ਼ੁਲਮ ਹੋਇਆ, ਜਿਹੜੇ ਵਿਚਾਰੇ ਆਪਦੀਆਂ ਸਜ਼ਾਵਾਂ ਕੱਟ ਕੇ ਅੰਦਰ ਬੈਠੇ ਆ, ਉਹਨਾਂ ਨੂੰ ਰਿਹਾ ਕਰਾਉਣ ਲਈ ਚੱਲੇ ਆ ਤੇ ਸਾਡੇ ਨਾਲ ਇੰਨੀ ਜਿਹੜੀ ਹੈਗੀ ਆ ਕਿਉਂ ਕਰ ਰਹੇ ਆ। ਉਹ ਇਹਦੇ ਕਰਕੇ ਉੱਥੇ ਜਦੋਂ ਅੱਜ ਪ੍ਰਤੀਕਿਰਿਆ ਆਈ, ਉਸ ਮੌਕੇ ਜਿਸ ਤਰੀਕੇ ਨਾਲ ਸਿੱਖ ਕੌਮ ਦੇ ਰੋਹ ਨੇ, ਕਹਿਰ ਨੇ ਆਪਦਾ ਥੋੜਾ ਜਿਹਾ ਜਲਵਾ ਦਿਖਾਇਆ ਤੇ ਜਿਵੇਂ ਇਹ ਪੱਤੇ ਤੋੜ ਹੋਏ ਆ, ਤਿੱਤਰ ਹੋ ਗਏ, ਅੱਡੀਆਂ ਨੂੰ ਥੁੱਕ ਲਾ ਕੇ ਭੱਜ ਗਏ। ਤੇ ਉਸ ਹਿਸਾਬ ਦੇ ਨਾਲ ਇਹਨਾਂ ਨੂੰ ਪਹਿਲੀ ਵਾਰ ਚੰਡੀਗੜ੍ਹ ਪ੍ਰਸ਼ਾਸਨ ਨੂੰ ਇਹ ਗੱਲ ਦਾ ਪਤਾ ਲੱਗਿਆ ਹੋਣਾ ਬਈ ਧਰਨਿਆਂ 'ਚ ਇਕੱਲੇ ਛਿੱਤਰ ਖਾਣ ਵਾਲੇ ਨਹੀਂ ਆਉਂਦੇ ਹੈਗੇ, ਇਹ ਧਰਨੇ ਵਿਚਾਰੇ ਹੋਰ ਤਰ੍ਹਾਂ ਦੇ ਨੇ, ਇਹ ਪੰਥਕ ਦਰਦ ਰੱਖਣ ਵਾਲੇ ਨੇ। ਠੀਕ ਆ, ਸਾਡੇ ਨਾਲ ਬਹੁਤ ਮਾੜੀ ਹੋਈ ਆ, ਸਾਡਾ ਬੜੇ ਵੱਡੇ ਪੱਧਰ ਤੇ ਨਸਲਕੁਸ਼ੀ ਹੋਈ ਆ, ਪਰ ਅਜੇ ਵੀ ਅਸੀਂ ਕਾਇਮ ਆ, ਅਜੇ ਵੀ ਅਸੀਂ ਇੰਨੇ ਜੋਗੇ ਜ਼ਰੂਰ ਹੈਗੇ ਆ ਕਿ ਆਪਣੀਆਂ ਧੀਆਂ ਭੈਣਾਂ, ਆਪਦੇ ਬਜ਼ੁਰਗਾਂ ਦੀ ਇਸ ਤਰੀਕੇ ਨਾਲ ਬੇਪੱਤੀ ਹੁੰਦੀ ਅਸੀਂ ਦੇਖ ਕੇ ਚੁੱਪ ਨਹੀਂ ਰਹਿ ਸਕਦੇ। ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਬਣਦਾ ਹੈ ਜਿਨ੍ਹਾਂ ਨੇ ਅਣਖ ਗੈਰਤ ਵਾਲਾ ਜਿਹੜਾ ਪ੍ਰਗਟਾਵਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕੀਤਾ ਹੈ। ਤੇ ਉਹਨਾਂ ਬੁੱਚੜ ਤੇ ਜ਼ਾਲਮ ਲੋਕਾਂ ਨੂੰ ਸ਼ਰਮ ਹੋਣੀ ਚਾਹੀਦੀ ਆ, ਜਿਹੜੇ ਬਿਲਕੁਲ ਸ਼ਾਂਤਮਈ ਦਾ ਜਾਪ ਕਰਦੇ ਹੋਏ, ਵਾਹਿਗੁਰੂ ਦਾ ਜਾਪ ਕਰਦੇ ਹੋਏ ਸੰਗਤਾਂ ਤੇ ਜਿਨ੍ਹਾਂ ਨੇ ਲਾਠੀ ਚਾਰਜ ਕੀਤਾ। ਪਰ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਦਾ ਜਾਂ ਇਸ ਮੁਲਕ ਦੇ ਸਿਸਟਮ ਦਾ ਸਭ ਤੋਂ ਘਟੀਆ ਪੱਖ ਵਾ, ਉਹ ਇਹ ਆ ਕਿ ਉਹ ਜਿਹੜੇ ਹਰਾਮਜ਼ਾਦੇ ਜਿਹੜੇ ਪੱਥਰ ਮਾਰਨ ਆਏ, ਜਿਨ੍ਹਾਂ ਦੀ ਇਸ ਮੌਕੇ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਪਤਾ ਵੀ ਉਹ ਕਿਹਨੇ ਮਾਰੇ, ਜਾਂ ਤਾਂ ਉਹ ਹਿੰਦੂ ਕੱਟੜਪੰਥੀ ਨੇ ਜਿਹੜੇ ਆਏ ਦਿਨ ਭਗਾਈ ਮਾਰਦੇ ਆ ਕਿ ਜਿਹੜਾ ਚ ਨਜ਼ਰਬੰਦ ਸਿੰਘਾਂ ਨੂੰ ਛੱਡੋ ਨਾ, ਜਿਹੜੇ ਪੁਲਿਸ ਵਾਲੇ ਨੇ ਬੁੱਚੜ ਉਹਨਾਂ ਨੂੰ ਛੱਡਿਆ ਜਾਵੇ, ਜਾਂ ਤਾਂ ਉਹਨਾਂ ਚੋਂ ਆ, ਜਾਂ ਉਹ ਕੋਈ ਏਜੰਸੀਆਂ ਦਾ ਆਪਰੇਸ਼ਨ ਆ, ਜਾਂ ਚੰਡੀਗੜ੍ਹ ਪ੍ਰਸ਼ਾਸਨ ਦਾ ਆਪਰੇਸ਼ਨ ਆ। ਜਿੱਥੋਂ ਤੱਕ ਮੇਰਾ ਦਿਮਾਗ ਕੰਮ ਕਰਦਾ ਹੈ ਉਹ ਇਹ ਆ ਕਿ ਬਹੁਤ ਸਾਰੇ ਧਰਨੇ ਮੁਜ਼ਾਹਰਿਆਂ ਦੇ ਵਿੱਚ ਇਸ ਤਰੀਕੇ ਨਾਲ ਸਰਕਾਰ ਕੁੱਟਮਾਰ ਕਰਨ ਦੇ ਲਈ ਬਹਾਨਾ ਬਣਾਉਂਦੀ ਹੁੰਦੀ ਹੈ।
ਹੁੰਦਾ ਇਹ ਆ ਕਿ ਜਦੋਂ ਕੋਈ ਸ਼ਾਂਤਮਈ ਧਰਨਾ ਲੱਗਿਆ ਹੋਵੇ, ਉਸ ਮੌਕੇ ਉਸ ਧਰਨੇ ਦੇ ਵਿੱਚ ਇੱਕ ਬੰਦਾ ਆਉਂਦਾ ਤੇ ਆ ਕੇ ਹੱਥ 'ਚ ਪੱਥਰ ਫੜ ਕੇ ਕਹਿੰਦਾ ਇਹਨਾਂ ਨੇ ਐ ਨਹੀਂ ਲੋਟ ਆਉਣਾ, ਮੈਂ ਦੱਸਦਾ ਕਿਵੇਂ ਕਹਾਣੀ ਲੋਟ ਆਊ। ਉਹ ਪੱਥਰ ਭਗਾ ਕੇ ਮਾਰਦਾ ਤੇ ਫਿਰ ਅਗਲੇ ਦਿਨ ਅਖਬਾਰ ਤੇ ਖਬਰ ਆਉਂਦੀ ਆ ਵੀ ਭੜਕੀ ਹੋਈ ਭੀੜ ਨੂੰ ਤਿੱਤਰ ਬਿੱਤਰ ਕਰਨ ਲਈ ਪੁਲਿਸ ਨੂੰ ਮਜਬੂਰੀ ਬਸ ਲਾਠੀ ਚਾਰਜ ਕਰਨਾ ਪਿਆ, ਗੋਲੀ ਚਲਾਉਣੀ ਪਈ, 5 ਮਰੇ, 50 ਫੱਟੜ ਤੇ 2000 ਗ੍ਰਿਫਤਾਰ। ਇਹੋ ਜਿਹੀਆਂ ਖਬਰਾਂ ਆਪਾਂ ਅਕਸਰ ਪੜ੍ਹਦੇ ਹਾਂ। ਅਸਲ ਵਿੱਚ ਉਹ ਬੰਦਾ ਭਾਰਤ ਸਰਕਾਰ ਦਾ ਜਾਂ ਏਜੰਸੀਆਂ ਦਾ ਆਪਦਾ ਹੀ ਬੰਦਾ ਹੁੰਦਾ। ਬਾਹਲੀ ਵਾਰ ਪੁਲਿਸ ਨੇ ਇਹੋ ਜਿਹੇ ਬੰਦੇ ਜਿਹੜੇ ਆ ਪੱਕੇ ਹੀ ਰੱਖੇ ਹੁੰਦੇ ਨੇ ਵੀ ਤੇਰਾ ਕੰਮ ਆ ਇੱਕ ਵਾਰੀ ਪੱਥਰ ਮਾਰ ਕੇ ਤਿੱਤਰ ਹੋਣਾ, ਬਾਕੀ ਅਸੀਂ ਜਾਣੀਏ, ਸਾਡਾ ਕੰਮ ਜਾਣੇ। ਆਹ ਜਿਹੜੀ ਘਟਨਾ ਵਾਪਰੀ ਆ ਇਹ ਵੀ ਕੁਝ ਇਸੇ ਤਰ੍ਹਾਂ ਦੀ ਲੱਗਦੀ ਆ। ਕੁਝ ਸ਼ਰਾਰਤੀਆਂ ਨੂੰ ਕਿਹਾ ਹੋਣਾ ਵੀ ਤੁਸੀਂ ਸਾਈਡ ਤੇ ਬੈਠੇ ਹੋ ਸਕਦਾ ਟਾਈਮ ਮੈਨੇਜਮੈਂਟ ਦੇ ਵਿੱਚ ਫਰਕ ਪੈ ਗਿਆ, ਬਈ ਉਹ ਸਾਰਿਆਂ ਦੀ ਨਜ਼ਰ ਚ ਆ ਗਏ ਕਿ ਆਹ ਦੇਖੋ ਜੀ ਇਧਰਲੇ ਪਾਸਿਓਂ ਗਲੀ ਚੋਂ ਆ ਕੇ ਸਾਡੇ ਤੇ ਪੱਥਰ ਮਾਰਨ ਆ ਰਹੇ ਨੇ। ਹੁਣ ਜਦੋਂ ਉਹ ਪੱਥਰ ਮਾਰ ਕੇ ਭੱਜਦੇ ਤੇ ਲੋਕਾਂ ਨੂੰ ਇਹ ਬਹਾਨਾ ਬਣਦਾ, ਲੋਕਾਂ ਦੇ ਵਿੱਚ ਮੀਡੀਆ ਦੇ ਵਿੱਚ ਇਹ ਕਹਿੰਦੇ ਵੀ ਦੇਖੋ ਜੀ ਇਹ ਸਾਡੇ ਉੱਤੇ ਜਿਹੜੇ ਕੌਮੀ ਇਨਸਾਫ ਮੋਰਚੇ ਵਾਲੇ ਆ ਇਹਨਾਂ ਨੇ ਪੱਥਰ ਮਾਰੇ ਆ। ਇਹ ਗੱਲ ਹੁਣ ਬਣਨੀ ਮੁਸ਼ਕਲ ਹੋਈ ਪਈ ਆ। ਅਸਲ ਵਿੱਚ ਤਾਂ ਇਹ ਖਬਰ ਇਹ ਬਣਾਉਣ ਨੂੰ ਫਿਰਦੇ ਸੀ ਕਿ ਕੌਮੀ ਇਨਸਾਫ ਮੋਰਚੇ ਵਾਲੇ ਕੋਈ ਸ਼ਾਂਤਮਈ ਨਹੀਂ ਰੱਖਦੇ, ਇਹ ਤਾਂ ਦੇਖੋ ਜੀ ਪੱਥਰ ਚੱਕੀ ਫਿਰਦੇ ਆ। ਪੱਥਰ ਇਹਨਾਂ ਨੇ ਆਪਦੇ ਬੰਦਿਆਂ ਰਾਹੀਂ ਮਰਵਾਏ ਸੀ ਉਹ। ਪਰ ਕਹਾਣੀ ਬਿਲਕੁਲ ਹੁਣ ਉਲਟ ਹੋ ਚੁੱਕੀ ਆ। ਇਸ ਵੇਲੇ ਸਾਰੇ ਪਾਸੇ ਇਸ ਗੱਲ ਦੀ ਫੁੱਲ ਚਰਚਾ ਹੈ ਕਿ ਕੌਮੀ ਇਨਸਾਫ ਮੋਰਚੇ ਵਾਲੇ ਰੂਟੀਨ ਦੇ ਵਿੱਚ ਜਿਹੜੀਆਂ ਆਪਦੀਆਂ ਮੰਗਾਂ ਨੇ, ਜਿਹਨਾਂ ਕਾਰਨਾਂ ਕਰਕੇ ਉਹਨਾਂ ਨੇ ਮੋਰਚਾ ਲਾਇਆ, ਉਹ ਸ਼ਾਂਤਮਈ ਜਾ ਰਹੇ ਸੀ। ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਢੀਠਪੁਣੇ ਨਾਲ ਪੂਰਾ ਹਰਾਮੀਪੁਣਾ ਦਿਖਾਉਂਦਿਆਂ ਹੋਇਆ ਉੱਥੇ ਆਪਦੇ ਬੰਦੇ ਖੜਾਏ ਹੋਏ ਸੀ, ਜਿਨ੍ਹਾਂ ਨੇ ਕੁਝ ਪੱਥਰ ਪੁਲਿਸ ਵਾਲਿਆਂ ਵੱਲ ਸੁੱਟਦੇ ਤੇ ਪੁਲਿਸ ਇਹਨਾਂ ਵੱਲ ਤੇ ਲੜਾਈ ਹੋਈ ਹੈ। ਇਹ ਜਿਹੜੀ ਗੱਲ ਵਾਪਰੀ ਆ ਇਹਦੇ ਤੋਂ ਇੱਕ ਗੱਲ ਤਾਂ ਸਾਫ਼ ਜ਼ਾਹਿਰ ਆ ਕਿ ਜਿਹੜੀਆਂ ਕਰਤੂਤਾਂ ਇੰਡੀਅਨ ਸਟੇਟ ਸਿਸਟਮ ਨੇ ਜਿਹੜਾ ਕਿਸਾਨ ਸੰਘਰਸ਼ ਦਾ ਪਲੇਟਫਾਰਮ ਸੀ ਉਸ ਮੌਕੇ ਕੀਤੀਆਂ ਸੀ, ਉਹੀ ਹੁਣ ਫੇਰ ਸ਼ੁਰੂ ਹੋ ਗਈਆਂ। ਉੱਥੇ ਵੀ ਇਹ ਕੁਝ ਹੁੰਦਾ ਰਿਹਾ। ਇੱਕ ਵਾਰੀ ਬਹੁਤ ਸਾਰੇ ਲੋਕ ਜਿਹੜੇ ਦਿੱਲੀ ਦੇ ਹੋਰਨਾਂ ਥਾਵਾਂ ਤੋਂ ਲਿਆਂਦੇ ਹੋਏ ਸੀ ਗੱਡੀਆਂ 'ਚ ਭਰ ਕੇ, ਉਹ ਇਹ ਬਣ ਕੇ ਆ ਗਏ ਵੀ ਅਸੀਂ ਇਹਨਾਂ ਮਹੱਲਿਆਂ ਦੇ ਇਹਨਾਂ ਘਰਾਂ ਦੇ ਆ ਤੇ ਅਸੀਂ ਬੜੇ ਔਖੇ ਆ ਤੇ ਅਸੀਂ ਇਹ ਮੋਰਚੇ ਵਾਲਿਆਂ ਨੂੰ ਉਠਾਲਣ ਆਏ ਆ। ਪਰ ਹੋਇਆ ਉਲਟਾ ਇਹ ਕਿ ਉਸ ਆਲੇ ਦੁਆਲੇ ਦੇ ਘਰਾਂ ਦੇ ਲੋਕਾਂ ਨੇ ਕਿਹਾ ਸਾਨੂੰ ਤਾਂ ਇਹਨਾਂ ਮੋਰਚੇ ਵਾਲਿਆਂ ਦੀ ਤਕਲੀਫ ਕੋਈ ਨਹੀਂ ਤੇ ਇਹ ਜਿਹੜੇ ਲੋਕ ਨੇ ਇਹ ਸਾਡੇ ਇਲਾਕੇ ਦੇ ਹੈ ਹੀ ਨਹੀਂ। ਤਾਂ ਇਵੇਂ ਹੀ ਇੱਕ ਵਾਰੀ ਉੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਪੰਨੂ ਤੇ ਪੰਧੇਰ ਵਾਲੀ ਸਟੇਜ ਸੀ ਉੱਥੇ ਲਾਠੀ ਚਾਰਜ ਕਰਨ ਦਾ ਬਹਾਨਾ ਵੀ ਬਣਾਇਆ ਗਿਆ ਸੀ। ਸੋ ਜਿਹੜਾ ਕੁਝ ਦਿੱਲੀ ਕਿਸਾਨ ਸੰਘਰਸ਼ ਦੌਰਾਨ ਹੋਇਆ ਉਹ ਸਾਰਾ ਕੁਝ ਹੁਣ ਇੱਥੇ ਸ਼ੁਰੂ ਹੋ ਗਿਆ, ਕਿਉਂਕਿ ਜਿਹੜਾ ਪੰਜਾਬ ਦਾ ਪ੍ਰਸ਼ਾਸਨ ਆ, ਪੰਜਾਬ ਦੀ ਪੁਲਿਸ ਆ, ਹੈ ਤਾਂ ਵੈਸੇ ਇੱਥੇ ਵੀ ਕੋਈ ਘੱਟ ਨਹੀਂ ਆ ਆਪਣੇ ਗੋਲੀਆਂ ਚਲਾਉਣ 'ਚ, ਲਾਠੀ ਚਾਰਜ ਕਰਨ 'ਚ। ਪਰ ਇਸ ਮਸਲੇ ਤੇ ਹੁਣ ਤੱਕ ਜਿਹੜਾ ਕੌਮੀ ਇਨਸਾਫ ਮੋਰਚਾ ਚੱਲ ਰਿਹਾ 1 ਮਹੀਨੇ ਤੋਂ, ਇਹਦੇ ਵਿੱਚ ਇਹਨਾਂ ਨੇ ਕੋਈ ਗੜਬੜ ਨਹੀਂ ਕੀਤੀ। ਦੂਜੀ ਗੱਲ ਇਹ ਵੀ ਆ ਕਿ ਬਹੁਤ ਸਾਰੇ ਪੁਲਿਸ ਮੁਲਾਜ਼ਮਾਂ ਨੇ ਹੁਣ ਇਹ ਗੱਲ ਮੰਨੀ ਆ, ਖਾਸ ਤੌਰ ਤੇ ਜਿਹੜਾ ਥਾਣੇਦਾਰ ਸਤਪਾਲ ਸਿੰਘ ਜਿਹਨੇ ਨੌਕਰੀ ਤੋਂ ਅਸਤੀਫਾ ਦਿੱਤਾ, ਉਹਨੇ ਵੀ ਇਹ ਗੱਲ ਐਲਾਨੀਆ ਤੌਰ ਤੇ ਕਹੀ ਆ। ਬਾਕੀਆਂ ਪੁਲਿਸ ਮੁਲਾਜ਼ਮਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਬਈ ਜਿਹੜਾ ਬਰਗਾੜੀ ਤੋਂ ਬਾਅਦ ਵਿੱਚ, ਬਰਗਾੜੀ ਕਾਂਡ ਤੋਂ ਬਾਅਦ ਚ ਮੋਰਚਾ ਲੱਗਿਆ ਸੀ ਜਿਹਦੇ ਵਿੱਚ ਕੋਟਕਪੂਰਾ ਤੇ ਬਹਿਬਲ ਦੇ ਵਿੱਚ ਲਾਠੀ ਚਾਰਜ ਹੋਇਆ, ਬਈ ਉਹ ਕਰਨ ਦੀ ਕੋਈ ਲੋੜ ਨਹੀਂ ਸੀ। ਸਿੱਖ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਉਹਨਾਂ ਦੁਸ਼ਟਾਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਸੀ ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਕੀਤੀ ਹੈ। ਤੇ ਇਹ ਪੁਲਿਸ ਮੁਲਾਜ਼ਮ ਕਹਿੰਦੇ ਆ ਕਿ ਬਾਦਲ ਸਰਕਾਰ ਨੇ ਤੇ ਅਫਸਰਸ਼ਾਹੀ ਨੇ ਰਲ ਕੇ ਜੋ ਕਰਤੂਤ ਕੀਤੀ ਆ ਇਹ ਬਿਲਕੁਲ ਗਲਤ ਸੀ। ਤੇ ਸਤਪਾਲ ਸਿੰਘ ਤਾਂ ਕਈ ਟੀਵੀ ਚੈਨਲਾਂ ਦੇ ਉੱਤੇ ਕਹਿ ਚੁੱਕਿਆ, ਕਿਉਂਕਿ ਹੁਣ ਉਹਨੂੰ ਆਫਰ ਵੀ ਕੀਤੀ ਜਾ ਰਹੀ ਹੈ ਵੀ ਤੂੰ ਦੁਬਾਰਾ ਨੌਕਰੀ ਰੀਜੁਆਇਨ ਕਰ ਲੈ। ਪਰ ਉਹ ਪੁਲਿਸ ਮੁਲਾਜ਼ਮ ਇਹੀ ਕਹਿ ਰਿਹਾ ਕਿ ਅਸੀਂ ਆਪਦੇ ਅਫਸਰਾਂ ਨੂੰ ਕਹਿੰਦੇ ਸੀ ਵੀ ਜੇਕਰ ਆਪਾਂ ਇਹਨਾਂ ਦੁਸ਼ਟਾਂ ਪਾਪੀਆਂ ਨੂੰ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਨੇ ਜੇ ਗ੍ਰਿਫਤਾਰ ਨਾ ਕੀਤਾ, ਸਜ਼ਾਵਾਂ ਨਾ ਕਰਾਈਆਂ, ਤਾਂ ਸਿੱਖ ਨੌਜਵਾਨ ਜਿਹੜੇ ਆਪਣੇ ਪਰਿਵਾਰਾਂ ਚੋਂ ਆ ਉਹ ਫਿਰ ਮੈਦਾਨ ਚ ਆਉਣਗੇ ਤੇ ਇਹਨਾਂ ਪਾਪੀਆਂ ਨੂੰ ਜਦੋਂ ਉਹ ਆਪਦੇ ਹੱਥ ਨਾਲ ਸੋਧਾ ਲਾਉਣਗੇ ਫਿਰ ਆਪਾਂ ਕਹਾਂਗੇ ਜੀ ਅੱਤਵਾਦ ਆ ਗਿਆ, ਖਾੜਕੂਵਾਦ ਆ ਗਿਆ। ਸੋ ਪੰਜਾਬ ਨੂੰ ਆਪਾਂ ਕਰਾਹੇ ਨਾ ਪਾਈਏ। ਤਾਂ ਇਹਦੇ ਲਈ ਆਪਾਂ ਖਾਕੀ ਵਰਦੀ ਦਾ ਫਰਜ਼ ਬਣਦਾ ਕਿ ਆਪਾਂ ਸਹੀ ਭੂਮਿਕਾ ਨਿਭਾਈਏ। ਤਾਂ ਉਹ ਸਤਪਾਲ ਦੇ ਰਾਹੀਂ ਪੁਲਿਸ ਮੁਲਾਜ਼ਮਾਂ ਦੀ ਇੱਕ ਧਿਰ ਦਾ ਇਹ ਪੱਖ ਬੜਾ ਜ਼ੋਰਦਾਰ ਤਰੀਕੇ ਨਾਲ ਪ੍ਰਗਟ ਹੋਇਆ। ਪਿੱਛੇ ਜੇ ਇੱਕ ਰਿਟਾਇਰ ਪੁਲਿਸ ਮੁਲਾਜ਼ਮ ਜਿਹੜਾ ਹੈ ਗੁਰਦੀਪ ਸਿੰਘ ਢੁੱਡੀ ਉਹਦਾ ਨਾਮ ਆ, ਉਹ ਵੀ ਮੇਰੇ ਕੋਲ ਹੋਰ ਕਿਸੇ ਪੰਥਕ ਸੱਜਣ ਦੇ ਰਾਹੀਂ ਪਹੁੰਚਿਆ ਸੀ ਤੇ ਉਹਨੇ ਵੀ ਆਪਦੀ ਇਸੇ ਤਰੀਕੇ ਦੀ ਭਾਵਨਾ ਜਿਹੜੀ ਪ੍ਰਗਟਾਈ ਸੀ ਕਿ ਉਸ
ਦੌਰ ਵਿੱਚ ਜੋ ਕੁਝ ਵਾਪਰਿਆ ਉਹਦੇ ਲਈ ਅਫਸਰਸ਼ਾਹੀ ਤੇ ਬਾਦਲ ਸਰਕਾਰ ਜਿਹੜੀ ਆ ਉਹਦੇ ਦਿੱਤੇ ਹੋਏ ਸੰਤਾਪ ਤੋਂ ਇਕੱਲੇ ਸਿੱਖ ਨਹੀਂ ਦੁਖੀ, ਬਹੁਤ ਸਾਰੇ ਪੁਲਿਸ ਮੁਲਾਜ਼ਮ ਵੀ ਦੁਖੀ ਨੇ ਕਿ ਇਹਨਾਂ ਨੇ ਸਾਡੇ ਤੋਂ ਗਲਤ ਕੰਮ ਕਰਵਾਇਆ। ਸੋ ਹੋ ਸਕਦਾ ਅੱਜ ਵੀ ਪੁਲਿਸ ਮੁਲਾਜ਼ਮ ਕੋਈ ਗਲਤ ਹੁਕਮ ਮੰਨਣ ਤੋਂ ਮੁਕਰਨ ਨਾ ਤੇ ਕਰ ਦੇਣ, ਪਰ ਇਹ ਗੱਲ ਜ਼ਰੂਰ ਹੈਗੀ ਆ ਕਿ ਪੁਲਿਸ ਮੁਲਾਜ਼ਮਾਂ ਦੇ ਵਿੱਚ ਵੀ ਇਹ ਗੱਲ ਚੱਲ ਰਹੀ ਆ ਕਿ ਅਸੀਂ ਆਪਦੇ ਪੰਜਾਬ ਦੇ ਲੋਕਾਂ ਦੇ ਉੱਤੇ ਜਦੋਂ ਇਸ ਤਰੀਕੇ ਨਾਲ ਜ਼ੁਲਮ ਕਰਦੇ ਆ ਉਹਦੀ ਪ੍ਰਤੀਕਿਰਿਆ ਫਿਰ ਸਾਨੂੰ ਵੀ ਭੁਗਤਣੀ ਪੈਂਦੀ ਆ, ਕਿਉਂਕਿ ਜਿਹੜਾ ਅਫਸਰ ਨਿਗਾਹ ਚ ਆ ਜਾਂਦਾ, ਜਿਵੇਂ ਨਕੋਦਰ ਕਾਂਡ ਦੀ ਗੱਲ 1986 ਦੇ ਵਿੱਚ ਨਕੋਦਰ ਦੇ ਵਿੱਚ ਜਿਸ ਜਸਕੀਰਤ ਨਾਂ ਦੇ ਅਫਸਰ ਨੇ ਜਦੋਂ ਉੱਥੇ ਗੋਲੀ ਕਾਂਡ ਕੀਤਾ, ਹੁਣ ਜਦੋਂ ਵੀ ਉਹਦੀ ਚਰਚਾ ਆਉਂਦੀ ਆ, ਪਿੱਛੇ ਜੇ ਉਹਦਾ ਮੁੰਡਾ ਮਰ ਗਿਆ ਜਸਕੀਰਤ ਦਾ, ਤਾਂ ਸਾਰਿਆਂ ਲੋਕਾਂ ਨੇ ਕਿਹਾ ਵੀ ਲੋਕਾਂ ਦੇ ਪੁੱਤ ਮਾਰਦਾ ਸੀਗਾ, ਹੁਣ ਤੈਨੂੰ ਲੱਗਿਆ ਪਤਾ। ਸੋ ਜਿਹੜੇ ਅਫਸਰ ਹੁੰਦੇ ਆ ਚਾਹੇ ਉਹ ਕੋਈ ਵੀ ਆ, ਉਹ ਲੋਕਾਂ ਦੀ ਨਜ਼ਰ 'ਚ ਜਦੋਂ ਆਉਂਦੇ ਆ ਫਿਰ ਲੋਕਾਂ ਦੇ ਰੋਹ ਦਾ ਸ਼ਿਕਾਰ ਵੀ ਉਹਨਾਂ ਨੂੰ ਬਣਨਾ ਪੈਂਦਾ। ਪਿੱਛੇ ਜੇ ਇੱਥੇ ਇੱਕ ਗਰਮੇਲ ਬਾਈ ਹੁੰਦਾ ਸੀਗਾ, ਕੈਨੇਡਾ 'ਚ ਚਲੇ ਗਿਆ ਸੀ, ਬਾਅਦ 'ਚੋਂ ਬੜਾ ਬੁੱਚੜ ਤੇ ਜ਼ਾਲਮ ਅਫਸਰ ਸੀਗਾ। ਉਹਦੇ ਕਰਤੂਤਾਂ ਦੇ ਬਾਰੇ ਜਦੋਂ ਪੱਖੋਕੇ ਬਲਵਿੰਦਰ ਸਿੰਘ ਪੱਖੋਕੇ ਨੇ ਆਪਦੇ ਚੈਨਲ ਦੇ ਰਾਹੀਂ ਉਹਦੀਆਂ ਕਰਤੂਤਾਂ ਦੀ ਗੱਲ ਕੀਤੀ ਤਾਂ ਉਹਦੇ ਪਰਿਵਾਰਕ ਮੈਂਬਰ ਪਿੱਟਦੇ ਸੀਗੇ ਬਈ ਸਾਨੂੰ ਲੋਕ ਨਫ਼ਰਤ ਕਰਨਗੇ, ਸਾਡੇ ਲਈ ਔਖ ਹੋ ਜੂ। ਤੇ ਗਰਮੇਲ ਜਿਹੜਾ ਬਾਈ ਸੀ ਉਹ ਤਾਂ ਇੰਨਾ ਦੁਸ਼ਟ ਤੇ ਜ਼ਾਲਾ ਸੀਗਾ, ਉਹੋ ਜਿਹੇ ਹੋਰ ਸੀ। ਜਦੋਂ ਇਹਨਾਂ ਸਾਰਿਆਂ ਦੇ ਨਾਂ ਲੈ ਕੇ ਲੋਕ ਗੱਲ ਕਰਦੇ ਆ ਉਦੋਂ ਇਹਨਾਂ ਦੇ ਵਾਰਸਾਂ ਨੂੰ ਬੜੀ ਤਕਲੀਫ ਹੁੰਦੀ ਹੈ। ਤੇ ਜਦੋਂ ਆਪਾਂ ਪੰਜਾਬ ਦਾ ਬੁੱਚੜ ਕਿਤਾਬ ਲਿਖੀ, ਉਹਦੇ ਵਿੱਚ ਤਾਂ ਲਿਸਟਾਂ ਵੀ ਦਿੱਤੀਆਂ ਉਹਨਾਂ ਬੁੱਚੜਾਂ ਦੀਆਂ ਜਿਨ੍ਹਾਂ ਨੂੰ ਅਦਾਲਤਾਂ ਨੇ ਖੁਦ ਮੰਨਿਆ ਕਿ ਇਹਨਾਂ ਨੇ ਇਨਾਮ ਤੇ ਤਰੱਕੀ ਲੈਣ ਲਈ ਬੇਦੋਸ਼ੇ ਸਿੱਖ ਮਾਰੇ ਆ। ਸੋ ਹੁਣ ਅੱਜ ਦੇ ਹਿਸਾਬ ਦੇ ਵਿੱਚ ਜਿਹੜੇ ਨੌਜਵਾਨ ਭਰਤੀ ਹੋਏ ਨੇ ਪੁਲਿਸ 'ਚ, ਉਹ ਸਾਫ਼ ਉਹਨਾਂ ਨੂੰ ਪਤਾ ਹੈ ਕਿ ਸਾਡੇ ਨਾਂ ਵੀ ਚਰਚਾ 'ਚ ਆਉਣੇ ਆ ਤੇ ਸਾਡਾ ਮੀਡੀਆ 'ਚ ਜਲੂਸ ਵੀ ਨਿਕਲਣਾ। ਤੇ ਕਈਆਂ ਦੇ ਮਾਪੇ ਚੰਗੇ ਹੋਣਗੇ ਜਿਹੜੇ ਦੱਸਦੇ ਹੋਣਗੇ ਕਿ KPS ਗਿੱਲ ਦੇ ਬੁੱਚੜ ਦੇ ਰਾਹ ਤੇ ਨਾ ਤੁਰਿਓ, ਸਾਨੂੰ ਅੱਧੀ ਰੋਟੀ ਮਨਜ਼ੂਰ ਆ, ਤੂੰ ASI ਦਾ ASI ਰਿਟਾਇਰ ਹੋ ਜਾ, ਕੋਈ ਗੱਲ ਨਹੀਂ, ਤੂੰ DSP SSP ਨਾ ਬਣੀ, ਪਰ ਕਿਤੇ ਜਿਹੜੇ ਖੱਬੂ ਵਰਗੇ ਜਾਂ ਹੋਰ ਜਿਹੜੇ ਅਜੀਤ ਸਿੰਘ ਸੰਧੂ ਵਾਂਗੂ ਜਾਂ ਕਿਸੇ ਹੋਰ ਵਾਂਗੂ ਜ਼ੁਲਮ ਨਾ ਕਰਨ ਤੁਰ ਪਈ। ਹੋ ਸਕਦਾ ਬਹੁਤ ਸਾਰੇ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਸਰਕਾਰੀ ਬੋਲੀ ਬੋਲਣ ਤੇ ਕਰਾਹੇ ਪੈ ਕੇ ਆਪਦੇ ਭਰਾਵਾਂ ਦੇ ਹੱਥਾਂ ਜਿਹੜੇ ਖੂਨ 'ਚ ਹੱਥ ਰੰਘਣ, ਪਰ ਇਸ ਵੇਲੇ ਇਹ ਗੱਲ ਅਸੀਂ ਦੇਖ ਰਹੇ ਹਾਂ ਕਿ ਚੰਡੀਗੜ੍ਹ ਵਾਲੇ ਮੋਰਚੇ ਦੇ ਵਿੱਚ ਮੋਹਾਲੀ ਤੱਕ ਜਿੱਥੇ ਪੰਜਾਬ ਦਾ ਰਕਬਾ ਆਉਂਦਾ ਉੱਥੇ ਤੱਕ ਅੱਜ ਵੀ ਸਾਰੇ TV ਚੈਨਲਾਂ ਦੇ ਉੱਤੇ ਇਹ ਗੱਲ ਲਗਾਤਾਰ ਚੱਲ ਰਹੀ ਆ ਕਿ ਪੰਜਾਬ ਪੁਲਿਸ ਬਿਲਕੁਲ ਸਾਇਲੈਂਟ ਰਹੀ ਆ। ਹੋ ਸਕਦਾ ਹੁਣ DGP ਇਹਨਾਂ ਨੂੰ ਖਿੱਚੇ ਵੀ ਤੁਸੀਂ ਉੱਥੇ ਕਿਉਂ ਨਹੀਂ ਡਾਂਗਾ ਮਾਰੀਆਂ ਇਹਨਾਂ ਦੇ, ਜਾਂ ਕੱਲ ਨੂੰ ਕੀ ਭਾਣਾ ਵਾਪਰਦਾ ਵਾਹਿਗੁਰੂ ਜਾਣੇ। ਪਰ ਹਾਲ ਦੀ ਘੜੀ ਅੱਜ ਪੰਜਾਬ ਪੁਲਿਸ ਨੇ ਕੋਈ ਉੱਥੇ ਵਿੱਚ ਹਿੱਸਾ ਨਹੀਂ ਲਿਆ। ਚੰਡੀਗੜ੍ਹ ਪ੍ਰਸ਼ਾਸਨ ਅਤੇ ਧਰਨਾਕਾਰੀਆਂ ਦੇ ਵਿਚਾਲੇ ਜਦੋਂ ਟੱਕਰ ਲੱਗੀ ਆ, ਉਦੋਂ ਇਹ ਜਿਹੜੇ ਹਰਿਆਣਵੀ ਘੋੜੂ ਤੇ ਹੋਰ ਸਾਰੇ ਉੱਥੋਂ ਜਿਵੇਂ ਤਿੱਤਰ ਹੋਏ ਨੇ, ਉਹਦੀ ਲੋਕਾਂ 'ਚ ਬੜੀ ਚਰਚਾ ਕਿ ਆਪਦੇ ਆਪ ਨੂੰ ਤਾਂ ਬੜੇ ਬੱਬਰ ਸਿਰ ਸਮਝਦੇ ਸੀਗੇ। ਜਦੋਂ ਮਾਈਆਂ ਬੀਬੀਆਂ ਤੇ ਬਜ਼ੁਰਗ ਜਾਂ ਸਿੱਖ ਸੰਗਤਾਂ ਸ਼ਾਂਤਮਈ ਜਾਪ ਕਰਦੀਆਂ ਸੀ ਉਦੋਂ ਡਾਂਗਾ ਚਲਾਉਂਦੇ ਸੀ, ਪਰ ਬਾਅਦ ਵਿੱਚ ਕਿਤੋਂ ਭਾਲੇ ਨਹੀਂ ਥਿਆਏ। ਅਗਲੀ ਗੱਲ ਇਹ ਕਿ ਜਿਵੇਂ ਵਾਟਰ ਕੈਨਨ ਜਿਹੜੀ ਪਾਣੀ ਵਾਲੀ ਤੋਪ ਆ, ਉਹਦਾ ਭਾਣਾ ਵਪਰਾ ਕੇ ਕਿਸਾਨ ਸੰਘਰਸ਼ ਦੌਰਾਨ ਹਰਿਆਣੇ ਵਾਲੇ ਇੱਕ ਨੌਜਵਾਨ ਨੇ ਉਹਦਾ ਮੂੰਹ ਮੋੜਿਆ ਸੀ ਤੇ ਉਹਦੀ ਬੜੀ ਚਰਚਾ ਹੋਈ ਸੀ। ਅੱਜ ਵੀ ਸਿੱਖ ਨੌਜਵਾਨਾਂ ਨੇ ਉਹ ਸਾਰਾ ਕੁਝ ਕਰਕੇ ਦਿਖਾਇਆ। ਸਿੱਖ ਇਸ ਮੋਰਚੇ ਦੇ ਵਿੱਚ ਇਸ ਜਜ਼ਬੇ ਦੇ ਨਾਲ ਸ਼ਾਮਲ ਹੋ ਚੁੱਕੇ ਨੇ। ਜਿਸ ਤਰੀਕੇ ਨਾਲ ਇਹ ਮੋਰਚਾ ਦਿਨੋਂ ਦਿਨ ਬੁਲੰਦ ਹੁੰਦਾ ਜਾ ਰਿਹਾ, ਜਲਦੀ ਹੀ ਉਹ ਦਿਨ ਆਉਣਗੇ ਜਦੋਂ ਮੋਰਚੇ ਦੀ ਲੀਡਰਸ਼ਿਪ ਆਪਾਂ ਆਪਦੇ ਘਰਾਂ ਨੂੰ, ਆਪਦੀ ਕੌਮ ਨੂੰ ਹਾਰ ਫੜਾ ਕੇ ਕਹਿਣ ਜੋਗੀ ਹੋਊਗੀ ਕਿ ਜਾਂ ਤਾਂ ਇਹ ਹਾਰ ਹੁਣ ਸਾਡੀ ਫੋਟੋ ਤੇ ਪਾ ਦਿਓ, ਸ਼ਹੀਦੀਆਂ ਪੈਣਗੀਆਂ, ਤੇ ਜਾਂ ਇਹ ਹਾਰ ਅਸੀਂ ਉਦੋਂ ਸਾਡੇ ਗਲ 'ਚ ਪਾ ਦਿਓ ਜਦੋਂ ਅਸੀਂ ਮੋਰਚਾ ਫਤਿਹ ਕਰਕੇ ਵਾਪਸ ਆਵਾਂਗੇ। ਇਹ ਗੱਲ ਕਿਸਾਨ ਸੰਘਰਸ਼ ਦੇ ਪਲੇਟਫਾਰਮਾਂ ਤੋਂ ਵੀ ਕਹਿਣੀ ਪਈ ਸੀ, ਤਾਂ ਮੋਰਚੇ ਪ੍ਰਤੀ ਲੋਕਾਂ ਦੀ ਜਿਹੜੀ ਸੀ ਦ੍ਰਿੜਤਾ ਤੇ ਸਮਰੱਥਾ ਜਿਹੜੀ ਸੀ ਉਹ ਵਧੀ ਸੀ। ਅਗਲੀ ਗੱਲ ਇਹ ਕਿ ਇਹਨਾਂ ਦਿਨਾਂ ਦੇ ਵਿੱਚ ਕੱਲ ਦੇ ਪ੍ਰੋਗਰਾਮ 'ਚ ਵੀ ਆਪਾਂ ਚਰਚਾ ਕੀਤੀ ਸੀ, ਕਾਮਰੇਡ ਜਥੇਬੰਦੀਆਂ ਜਿਨ੍ਹਾਂ ਨੇ ਕਿਸਾਨ ਸੰਘਰਸ਼ ਦੌਰਾਨ ਕਈ ਤਰ੍ਹਾਂ ਦੀਆਂ ਗੜਬੜਾਂ ਕੀਤੀਆਂ, ਉਹਨਾਂ ਦੇ ਖਿਲਾਰੇ ਪਏ ਹੋਏ ਨੇ ਤੇ ਬਹੁਤ ਕਿਸਮ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ। ਕਰੋੜਾਂ ਰੁਪਏ ਦੇ ਘਪਲੇ ਦੀ ਵੀ ਚਰਚਾ ਚੱਲ ਰਹੀ ਆ ਤੇ ਏਜੰਸੀਆਂ ਨਾਲ ਮੇਲ ਜੋਲ ਕਰਕੇ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਗੱਲ ਵੀ ਚੱਲ ਰਹੀ ਆ। ਇੱਥੋਂ ਤੱਕ ਚਰਚਾ ਹੋ ਰਹੀ ਆ ਕਿ ਕੁਝ ਆਗੂ ਜਿਹੜੇ ਸੀ ਉਹ ਏਜੰਸੀਆਂ ਦੇ ਧੱਕੇ ਚੜ੍ਹ ਕੇ
ਇਹ ਗੱਲ ਕਹਿਣ ਲੱਗ ਪਏ ਸੀ ਕਿ MSP ਇਕੱਲੀ ਦੇ ਦਿਓ ਤੇ ਬੇਸ਼ੱਕ ਦੀ ਜਿਹੜੇ ਇਹ 3 ਕਾਲੇ ਕਾਨੂੰਨ ਨੇ ਇਹ ਥੋੜੇ ਟਾਈਮ ਲਈ ਸਸਪੈਂਡ ਕਰਕੇ ਬਾਅਦ ਜੇ ਤੁਸੀਂ ਲਾਗੂ ਕਰਦੇ ਹੋ ਤਾਂ ਕਰ ਲਿਓ। ਬੜੀਆਂ ਗੱਲਾਂ ਬਾਤਾਂ ਇਸ ਮੌਕੇ ਚਰਚਾ 'ਚ ਨੇ ਜਿਨ੍ਹਾਂ ਦੇ ਬਾਰੇ ਕਿਸੇ ਵੀ ਗੱਲ ਨੂੰ ਹਿੱਕ ਠੋਕ ਕੇ ਕਹਿਣਾ ਕਿ ਸੱਚੀ ਆ ਜਾਂ ਝੂਠੀ ਆ ਗਲਤ ਗੱਲ ਆ, ਕਿਉਂਕਿ ਇਲਜ਼ਾਮ ਬਹੁਤ ਲੱਗ ਰਹੇ ਨੇ। ਪਰ ਇਹ ਗੱਲ ਹੈ ਜ਼ਰੂਰ ਆ ਕਿ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਜਿਹੜੀ ਆ ਉਹਨੇ ਉੱਥੇ ਬਹੁਤ ਸਾਰੇ ਤਰ੍ਹਾਂ ਦੀਆਂ ਗੜਬੜਾਂ ਕੀਤੀਆਂ ਜ਼ਰੂਰ ਆ। ਹੁਣ ਆਪਾਂ ਆਉਂਦੇ ਆਪਣੇ ਕੌਮੀ ਇਨਸਾਫ ਮੋਰਚੇ ਤੇ। ਮੈਂ ਇਹ ਗੱਲ ਬੜੇ ਦਿਲੋਂ ਬੜੇ ਸਿਦਕ ਨਾਲ ਕਹਿ ਰਿਹਾ ਕਿ ਅਸੀਂ ਸਾਰੇ ਚਾਹੁੰਦੇ ਹਾਂ ਕਿ ਕੌਮੀ ਇਨਸਾਫ ਮੋਰਚਾ ਕਾਮਯਾਬ ਹੋਵੇ। ਇਹਦੇ ਲਈ ਕੁਝ ਜ਼ਰੂਰੀ ਸੁਝਾਅ ਨੇ। ਉਹ ਇਹ ਆ ਕਿ ਜਿਹੜੀ ਮਨਦੀਪ ਪੂਨੀਆ ਨੌਜਵਾਨ ਨੇ ਉਸ ਕਿਸਾਨ ਸੰਘਰਸ਼ ਬਾਰੇ ਪੂਰੀ ਕਿਤਾਬ ਲਿਖੀ ਹੈ। ਉਹਦੇ ਵਿੱਚ ਜਿੱਥੇ ਉਸ ਮੋਰਚੇ ਨੂੰ ਸਫਲ ਬਣਾਉਣ ਵਾਲੀਆਂ ਗੱਲਾਂ ਦਰਜ ਨੇ ਕਿ ਆਹ ਗੱਲਾਂ ਕਰਕੇ ਮੋਰਚਾ ਜਿੱਤਿਆ ਗਿਆ, ਉੱਥੇ ਉਹ ਸਾਰੇ ਵਰਤਾਰੇ ਦੀ ਵੀ ਖੁੱਲ੍ਹ ਕੇ ਵਿਆਖਿਆ ਹੋਈ ਆ ਜਿਨ੍ਹਾਂ ਕਰਕੇ ਮੋਰਚਾ ਇੰਨਾ ਲੰਕਿਆ ਜਾਂ ਮੋਰਚਾ ਕਮਜ਼ੋਰ ਹੋਇਆ। ਸੋ ਕਿਸਾਨ ਸੰਘਰਸ਼ ਵਾਲੇ ਸਾਬਕ ਆ ਜਿਹੜੇ, ਉਹ ਸਾਨੂੰ ਚੇਤੇ ਕਰਨੇ ਪੈਣਗੇ ਕਿ ਕਿਵੇਂ ਏਜੰਸੀਆਂ ਮੋਰਚੇ ਦੀ ਲੀਡਰਸ਼ਿਪ ਨੂੰ ਟੈਕਲ ਕਰਨ ਦੇ ਲਈ, ਮੋਰਚੇ ਨੂੰ ਕਮਜ਼ੋਰ ਕਰਨ ਲਈ, ਲੋਕਾਂ ਦੇ ਵਿੱਚ ਮੋਰਚੇ ਦੀ ਲੀਡਰਸ਼ਿਪ ਨੂੰ ਬਦਨਾਮ ਕਰਨ ਲਈ ਕਿਸ ਹੱਦ ਤੱਕ ਜਾ ਸਕਦੀਆਂ। ਸਾਨੂੰ ਕੌਮੀ ਇਨਸਾਫ ਮੋਰਚੇ ਦੇ ਚਲਾਉਣ ਵਾਲੀ ਲੀਡਰਸ਼ਿਪ ਨੂੰ ਜਾਂ ਇਹਦੇ ਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ, ਸਭ ਨੂੰ ਉਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਆ ਜਿਹੜੇ ਸਬਕ ਆਪਾਂ ਕਿਸਾਨ ਸੰਘਰਸ਼ ਦੌਰਾਨ ਸਿੱਖੇ। ਪੈਸੇ ਦੀ ਵੀ ਗੱਲ ਹੈ, ਉੱਥੇ ਕਰੋੜਾਂ ਰੁਪਏ ਦਾ ਹੁਣ ਜਿਵੇਂ ਰੌਲਾ ਪੈ ਰਿਹਾ, ਤੇ ਇਹ ਨਾ ਹੋਵੇ ਕਿ ਜਿਹੜੀ ਬਦਨਾਮੀ ਅੱਜ ਕਿਸਾਨ ਸੰਘਰਸ਼ ਦੀ ਲੀਡਰਸ਼ਿਪ ਦੀ ਹੋ ਰਹੀ ਹੈ ਉਹ ਕੱਲ ਕਲਾਂ ਨੂੰ ਆਪਣੀ ਹੁੰਦੀ ਫਿਰੇ ਕੌਮੀ ਇਨਸਾਫ ਮੋਰਚੇ ਦੀ। ਦੂਜੀ ਗੱਲ ਕਿ ਮੋਰਚੇ ਦੌਰਾਨ ਸਰਕਾਰ ਨੇ ਗੱਲਬਾਤ ਕਰਨੀ ਹੀ ਹੁੰਦੀ ਹੈ, ਪਰ ਸਰਕਾਰ ਨਾਲ ਗੱਲਬਾਤ ਪ੍ਰੋਪਰ ਚੈਨਲ ਰਾਹੀਂ ਹੋਵੇ, ਸਾਰਥਕ ਤਰੀਕੇ ਨਾਲ ਹੋਵੇ ਤਾਂ ਕੋਈ ਇਤਰਾਜ਼ ਨਹੀਂ ਹੁੰਦਾ। ਕਿਸੇ ਨੂੰ ਕੋਈ ਇਤਰਾਜ਼ ਨਹੀਂ ਕਿ ਕਿਵੇਂ ਬੱਸ ਭਰ ਕੇ ਮੰਤਰੀਆਂ ਨਾਲ ਤੇ ਹੋਰ ਆਗੂਆਂ ਨਾਲ ਕਿਸਾਨ ਯੂਨੀਅਨਾਂ ਦੇ ਆਗੂ ਜਾਂਦੇ ਰਹੇ। ਉਲਟਾ ਇਹ ਗੱਲ ਤਾਂ ਸਾਰਿਆਂ ਨੇ ਆਪਾਂ ਚੰਗੀ ਮੰਨੀ ਸੀ ਕਿ ਦੇਖੋ ਸਾਡੇ ਮੋਰਚੇ ਦੀ ਤਾਕਤ, ਜਿਨ੍ਹਾਂ ਨੂੰ ਇੱਥੇ ਪੱਲੀਆਂ ਤੇ ਬੈਠਣ ਜੋਗਾ ਸੀਗਾ ਵਕਤ ਵਕਾਰ, ਅੱਜ ਮੋਰਚੇ ਦੇ ਹਮਾਇਤ ਵਿੱਚ ਖੜੇ ਲੋਕਾਂ ਦੀ ਤਾਕਤ ਦੇ ਕਰਕੇ ਭਾਰਤ ਦੇ ਵੱਡੇ ਤੋਂ ਵੱਡੇ ਜਿਹੜੇ ਮੰਤਰੀ ਸੰਤਰੀ ਆ ਉਹਨਾਂ ਦੇ ਬਰਾਬਰ ਬਿਠਾਇਆ ਹੋਇਆ ਸੀ। ਪਰ ਜਿਹੜੀਆਂ ਗੱਲਾਂ ਹੋਰ ਨਿਖਰ ਕੇ ਸਾਹਮਣੇ ਆ ਰਹੀਆਂ ਨੇ ਕਿ ਕਿਸੇ ਨੇ ਕਿਸੇ SSP ਰਾਹੀਂ, ਕਿਸੇ ਨੇ ਰਾਹ ਦੇ ਮੁਖੀ ਰਾਹੀਂ, ਕਿਸੇ ਨੇ IB ਦੇ ਮੁਖੀ ਰਾਹੀਂ, ਕਿਸੇ ਨੇ ਹੋਰ ਤਰੀਕੇ ਨਾਲ ਇਸ ਕਿਸਾਨ ਸੰਘਰਸ਼ ਦੇ ਲੀਡਰਾਂ ਨੇ ਕਿਵੇਂ ਆਪਦੀਆਂ ਤਾਰਾਂ ਜੋੜੀਆਂ ਹੋਈਆਂ ਸੀ। ਕਈ ਆਗੂਆਂ ਬਾਰੇ ਆ ਰਿਹਾ ਕਿ ਉਹਦੀ ਜੀ ਕੈਪਟਨ ਅਮਰਿੰਦਰ ਸਿੰਘ ਦੇ ਰਾਹੀਂ ਚੱਲਦੀ ਸੀ, ਕਿਸੇ ਬਾਰੇ ਆ ਰਿਹਾ ਕਿਸੇ IB ਦੇ ਅਫਸਰ ਰਾਹੀਂ ਚਰਚਾ ਗੱਲ ਚੱਲ ਰਹੀ ਸੀ। ਮੋਰਚਾ ਤਾਂ ਜਿਵੇਂ ਕਾਮਯਾਬ ਹੋਇਆ ਸੋ ਹੋਇਆ, ਪਰ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹ ਅੱਜ ਲੋਕਾਂ ਨੂੰ ਬਹੁਤ ਦੁੱਖ ਦੇ ਰਹੀਆਂ ਨੇ। ਜਿਹੜੇ ਲੋਕ ਬਗੈਰ ਕਿਸੇ ਲੋਕਲ ਪੇਟ ਤੋਂ, ਬਗੈਰ ਕਿਸੇ ਸ਼ੰਕ ਸੁਭਾ ਤੋਂ, ਜਿਹੜੇ ਮਨੋਂ ਧਨੋਂ ਇਸ ਮੋਰਚੇ ਦੀ ਹਮਾਇਤ ਵਿੱਚ ਡਟੇ ਰਹੇ ਸੀ, ਉਹਨਾਂ ਨੂੰ ਤਕਲੀਫ ਹੋਣੀ ਸੁਭਾਵਿਕ ਹੈ। ਪਰ ਉਸ ਮੌਕੇ ਜੋ ਹੋ ਗਿਆ ਉਹ ਤਾਂ ਉਹ ਜਾਣਨ, ਕਿਉਂਕਿ ਚਰਚਾ ਸੋਸ਼ਲ ਮੀਡੀਆ ਤੇ ਪੂਰੇ ਜ਼ੋਰਾਂ ਤੇ ਹੈ, ਆਪਸ ਵਿੱਚ ਹੀ ਬੜੇ ਇਲਜ਼ਾਮ ਲੱਗ ਰਹੇ ਨੇ ਹਰੀਆਂ ਪੱਗਾਂ ਵਾਲਿਆਂ ਦੇ। ਪਰ ਜਿਹੜਾ ਕਿਸਾਨ ਸੰਘਰਸ਼ ਦੇ ਵਿੱਚ ਇਹ ਗੜਬੜਾਂ ਹੋਈਆਂ, ਹੁਣ ਕਿਤੇ ਉਹ ਗੜਬੜਾਂ ਇਸ ਕੌਮੀ ਇਨਸਾਫ ਮੋਰਚੇ ਦੀ ਲੀਡਰਸ਼ਿਪ ਨਾ ਦੁਹਰਾਵੇ। ਸਪਸ਼ਟ ਹੋਣਾ ਚਾਹੀਦਾ ਕਿ ਭਾਈ ਸਾਡੇ ਨਾਲ ਜਿਹਨੇ ਗੱਲ ਕਰਨੀ ਆ ਉਹਦਾ ਆਹ ਤਰੀਕਾ ਹੋਊਗਾ। ਅਸੀਂ ਕੋਈ ਵੀ ਰਜਾਈ 'ਚ ਗੁੜ ਭੰਨ ਕੇ ਅੰਦਰੋਂ ਅੰਦਰੀ ਖਾਣ ਵਾਲੀ ਗੱਲ ਨਹੀਂ ਕਰਨੀ। ਇਹ ਜਿਹੜੇ ਮੁੱਦੇ ਆ, ਇਹ ਜਿਹੜੇ ਮਸਲੇ ਆ, ਉਹਨਾਂ ਦੇ ਆਹ ਹੱਲ ਹੋ ਸਕਦੇ ਆ ਤੇ ਅਸੀਂ ਇੱਥੋਂ ਤੱਕ ਆਹ ਸੁਝਾਅ ਤੁਹਾਨੂੰ ਦਿੰਦੇ ਹਾਂ। ਸੋ ਜਿਹੜਾ ਕਿਸਾਨ ਸੰਘਰਸ਼ ਦੌਰਾਨ ਵਾਪਰਿਆ, ਬਹੁਤ ਗੱਲਾਂ ਨੇ, ਬੜੀਆਂ ਗੱਲਾਂ ਨੇ। ਸਭ ਤੋਂ ਭੈੜੀ ਗੱਲ ਇਹ ਸਾਹਮਣੇ ਆ ਰਹੀ ਆ ਕਿ ਲੀਡਰਸ਼ਿਪ ਨੇ ਕੁਝ ਸਿੱਖ ਨੌਜਵਾਨਾਂ ਦੇ ਨਾਂ ਦਿੱਤੇ ਕਿ ਇਹਨਾਂ ਨੂੰ ਜੇ ਕਾਬੂ ਕਰ ਲਵੋ ਤਾਂ ਚੰਗਾ ਹੋਊਗਾ।
दूजा ये कि बहुत सारे थावां दे उत्ते ਜਿਹੜੀ ਗੱਲ ਭਾਰਤ ਸਰਕਾਰ ਨੇ ਕਹਿਣੀ ਸੀ ਜਾਂ ਕਹੀ ਉਹੀ ਗੱਲਬਾਤ ਕਿਸਾਨ ਸੰਘਰਸ਼ ਦੀ ਲੀਡਰਸ਼ਿਪ ਨੇ ਕਹੀ। ਉਸ ਤੋਂ ਅਗਲੀ ਗੱਲ ਕਿ ਜਿਨ੍ਹਾਂ ਨੂੰ ਗਦਾਰ ਐਲਾਨ ਕੇ ਬਦਨਾਮ ਕਰਨ ਦਾ ਅਹਿਦ ਬੀਜੇਪੀ ਸਰਕਾਰ ਦਾ ਸੀ, ਉਹੀ ਕੁਝ ਕਿਸਾਨ ਲੀਡਰਸ਼ਿਪ ਨੇ ਕੀਤਾ ਕਿ ਫਲਾਣਾ ਗਦਾਰ ਹੈ। ਇਸ ਤੋਂ ਅੱਗੇ ਬਈ ਜਿਹੜੇ ਇਸ ਮੋਰਚੇ ਦੇ ਲਈ ਜਿੰਦ ਜਾਨ ਲਾਈ ਫਿਰਦੇ ਸੀ, ਉਹਨਾਂ ਦੇ ਹਿੱਤਾਂ ਨਾਲ ਧੋਖਾ ਕਰਨ ਵਾਲੇ ਫੈਸਲੇ ਕਿ ਐ ਨਹੀਂ ਆਪਾਂ ਐ ਕਰ ਲੈਂਦੇ ਆ, ਉਹ ਵੀ ਹੁਣ ਸਾਹਮਣੇ ਆ ਰਹੇ ਨੇ। ਹਜੇ ਆਉਣ ਵਾਲੇ ਦਿਨਾਂ ਦੇ ਵਿੱਚ ਕੌਮੀ ਇਨਸਾਫ ਮੋਰਚੇ ਦੇ ਚੱਲਦਿਆਂ ਹੀ ਇਹਨਾਂ ਦਿਨਾਂ ਦੇ ਵਿੱਚ ਹੀ ਕਿਸਾਨ ਸੰਘਰਸ਼ ਦੀ ਲੀਡਰਸ਼ਿਪ ਦੇ ਬਾਰੇ ਹੋਰ ਬੜਾ ਕੁਝ ਸਾਹਮਣੇ ਆਉਣ ਦੇ ਆਸਾਰ ਨੇ। ਪਰ ਸਾਨੂੰ ਉਹਦੀ ਬੀਤੇ ਹੋਏ ਦੀ ਟੈਨਸ਼ਨ ਜਾਂ ਚਿੰਤਾ ਘੱਟ ਆ, ਸਾਨੂੰ ਇਸ ਕੌਮੀ ਇਨਸਾਫ ਮੋਰਚੇ ਦਾ ਫਿਕਰ ਹੈ। ਇਹਦੇ ਆਗੂਆਂ ਦੀ, ਇਸ ਮੋਰਚੇ ਦੀ ਪਾਕੀਜ਼ਗੀ, ਪਵਿੱਤਰਤਾ ਬਰਕਰਾਰ ਰਹਿਣੀ ਚਾਹੀਦੀ ਹੈ। ਉਸ ਤੋਂ ਅਗਲੀ ਗੱਲ ਇਹ ਕਿ ਹੁਣ ਕੌਮੀ ਇਨਸਾਫ ਮੋਰਚੇ ਦੇ ਵਿੱਚ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ, ਜਿਹੜੀ ਕਿ ਕਿਸਾਨ ਸੰਘਰਸ਼ ਦੌਰਾਨ ਸਿੱਖੀ ਅਤੇ ਸਿੱਖ ਜਜ਼ਬਾਤਾਂ ਦੇ ਉਲਟ ਖੜੀ ਰਹੀ, ਉਹ ਵੀ ਇਸ ਮੋਰਚੇ 'ਚ ਹਾਜ਼ਰੀਆਂ ਲਵਾ ਰਹੀ ਹੈ। ਹੁਣ ਉਹਨਾਂ ਦੀ ਲੋੜ, ਕਿਉਂਕਿ ਉਹਨਾਂ ਨੂੰ ਪੰਜਾਬ ਦੇ ਪੇਂਡੂ ਖੇਤਰਾਂ ਦੇ ਵਿੱਚ ਬਹੁਤ ਸਖਤ ਜਿਹੜਾ ਹੈਗਾ ਇਸ ਗੱਲ ਦਾ ਰੋਸ ਝੱਲਣਾ ਪੈ ਰਿਹਾ। ਆਮ ਲੋਕਾਂ ਦੇ ਦਿਲ ਦਿਮਾਗ ਵਿੱਚ ਇਹ ਗੱਲ ਵਸ ਚੁੱਕੀ ਆ ਕਿ ਅਸੀਂ ਤਾਂ ਇਹਨਾਂ ਨੂੰ ਬਹੁਤ ਵਧੀਆ ਚੰਗੇ ਇਨਸਾਨ ਮੰਨਦੇ ਰਹੇ, ਪਰ ਇਹ ਤਾਂ ਸਿੱਖੀ ਨੂੰ ਤੇ ਸਿੱਖਾਂ ਨੂੰ ਨਫ਼ਰਤ ਕਰਦੇ। ਹੁਣ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਆ ਜਿਹੜੀ, ਉਹ ਆਪਦੇ ਧੋਣੇ ਧੋਣ ਲਈ ਚੰਡੀਗੜ੍ਹ ਮੋਹਾਲੀ ਬਾਰਡਰ ਦੇ ਉੱਤੇ ਲੱਗੇ ਧਰਨੇ 'ਚ ਜਾ ਰਹੀ ਹੈ। ਹਰੇਕ ਨੇ ਜਾਣਾ, ਅਜੇ ਤਾਂ ਗੱਲ ਕੁਛ ਵੀ ਨਹੀਂ, ਜੋ ਮੋਰਚਾ ਭਖਣਾ, ਇਸ ਮੋਰਚੇ ਦੇ ਹੱਕ ਵਿੱਚ ਬੜਾ ਕੁਛ ਆਉਣਾ ਹੈ। ਪਰ ਇਸ ਮੋਰਚੇ ਨੂੰ ਬੇਦਾਗ ਰੱਖਣਾ, ਨਿਸ਼ਾਨੇ ਪ੍ਰਤੀ ਦ੍ਰਿੜਤਾ ਲੈ ਕੇ ਅੱਗੇ ਵਧਦੇ ਰਹਿਣਾ, ਇਹ ਕੌਮੀ ਇਨਸਾਫ ਮੋਰਚੇ ਦੀ ਪਰਖ ਦੀ ਘੜੀ ਹੈ। ਬੜਾ ਕੁਛ ਸਾਡੇ ਸਾਹਮਣੇ ਹੈ, ਕਈ ਗੱਲਾਂ, ਕਈ ਪਟਾਂਕਣ ਜਿਹੜੇ ਕਿ ਆਪਾਂ ਪਿਛਲੇ ਦਿਨਾਂ 'ਚ ਵੀ ਚਰਚਾ 'ਚ ਕੀਤੇ ਕਿ ਲੋਕ ਕਹਿੰਦੇ ਆ ਤਾਂ ਬੀਜੇਪੀ ਨੇ ਲਵਾਇਆ ਮੋਰਚਾ, ਕੋਈ ਕਹਿੰਦਾ ਜੀ ਇਹ ਤਾਂ ਲਾਲਪੁਰੇ ਨੇ ਲਵਾਇਆ। ਇਹ ਸਾਰੀਆਂ ਗੱਲਾਂ ਦੇ ਬਾਰੇ ਕੌਮੀ ਇਨਸਾਫ ਮੋਰਚੇ ਦੀ ਜਿਹੜੀ ਲੀਡਰਸ਼ਿਪ ਆ, ਉਹਦੇ ਨਾਲ ਖੜਨ ਦੀ ਲੋੜ ਆ ਸਾਡੀ ਸਾਰੀ ਕੌਮ ਨੂੰ। ਜੇਕਰ ਲੀਡਰਸ਼ਿਪ ਦੀ ਆਪਾਂ ਚਾਹੁੰਦੇ ਆ ਕਿ ਪਾਕੀਜ਼ਗੀ, ਪਵਿੱਤਰਤਾ, ਉੱਚਤਾ ਸੁੱਚਤਾ ਬਰਕਰਾਰ ਰਵੇ, ਤਾਂ ਸਾਨੂੰ ਮੋਰਚੇ ਦੇ ਬਾਰੇ ਜਿਹੜੀਆਂ ਨੈਗੇਟਿਵ ਗੱਲਾਂ ਚੱਲਣ, ਉਹਨਾਂ ਦੀ ਚਰਚਾ ਕਰਨੀ ਤਾਂ ਚਾਹੀਦੀ ਆ, ਪਰ ਚਰਚਾ ਮੋਰਚੇ ਦੀ ਲੀਡਰਸ਼ਿਪ ਨੂੰ ਬਦਨਾਮ ਕਰਨ ਲਈ ਜਾਂ ਮੋਰਚੇ ਦੇ ਖਿਲਾਫ ਨੈਰੇਟਿਵ ਸਿਰਜਣ ਲਈ ਨਹੀਂ ਕਰਨੀ ਚਾਹੀਦੀ। ਚੇਤੇ ਰੱਖੋ ਕਿ ਇੰਡੀਅਨ ਸਟੇਟ ਸਿਸਟਮ ਇਹੋ ਜਿਹੀਆਂ ਗੱਲਾਂ ਇਸ ਕਰਕੇ ਵੀ ਉਭਾਰ ਸਕਦਾ ਕਿ ਫਲਾਨਾ ਤਾਂ ਸਾਡੇ ਨਾਲ ਰਲਿਆ ਹੋਇਆ, ਫਲਾਨਾ ਸਾਡਾ ਏਜੰਟ ਹੈ। ਉਹ ਇਹੋ ਜਿਹੀਆਂ ਗੱਲਾਂ ਤਾਂ ਕਿ ਆਪਾਂ ਸਾਰੇ ਲਾਈ ਲੱਗ ਬਣ ਕੇ ਕਿਤੇ ਉਸ ਵਿਅਕਤੀ ਨੂੰ, ਉਸ ਸ਼ਖਸੀਅਤ ਨੂੰ ਖਲਨਾਇਕ ਮੰਨ ਕੇ ਉਹਨੂੰ ਬਦਨਾਮ ਨਾ ਕਰਨ ਬਹਿ ਜਾਈਏ, ਜਿਹੜਾ ਸਾਡਾ ਸੱਚਾ ਸੁੱਚਾ ਲਾਇਕ ਆ। ਤੇ ਇਹ ਨਾ ਹੋਵੇ ਕਿ ਜਿਹੜਾ ਖਲਨਾਇਕ ਆ ਅਸੀਂ ਉਹਨੂੰ ਲਾਇਕ ਮੰਨਦੇ ਰਹੀਏ, ਜਿਵੇਂ ਕਿ ਕਿਸਾਨ ਸੰਘਰਸ਼ ਦੇ ਦੌਰਾਨ ਵਾਪਰ ਚੁੱਕਿਆ। ਬਹੁਤ ਸਾਰੇ ਲੋਕਾਂ ਨੂੰ, ਉਹਨਾਂ ਲੋਕਾਂ ਬਾਰੇ ਅੱਜ ਸਪਸ਼ਟ ਹੋ ਰਿਹਾ ਜਿਨ੍ਹਾਂ ਨੂੰ ਉਦੋਂ ਉਹ ਸਹੀ ਮੰਨਦੇ ਸੀ, ਅੱਜ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਇਹ ਤਾਂ ਬੜੇ ਮਾੜੇ ਬੰਦੇ ਸਾਬਤ ਹੋਏ। ਤੇ ਇਸ ਗੱਲ ਲਈ ਅੱਜ ਸਾਡੇ ਸਾਰਿਆਂ ਦਾ ਮਨ ਇਕਜੁੱਟ, ਇੱਕ ਮਨ ਸਾਨੂੰ ਹੋ ਕੇ, ਇੱਕ ਚਿੱਤ ਹੋ ਕੇ ਅਰਦਾਸ ਵੀ ਕਰਨੀ ਬਣਦੀ ਹੈ। ਅਰਦਾਸ ਦੇ ਨਾਲ ਨਾਲ ਸਾਨੂੰ ਪ੍ਰੈਕਟੀਕਲੀ ਇਸ ਮੋਰਚੇ ਦੀ ਲੀਡਰਸ਼ਿਪ ਦੇ ਬਾਰੇ ਇੰਨਾ ਅਸੀਂ ਸਾਫ਼ ਸਪਸ਼ਟ ਹੋਈਏ ਕਿ ਕੋਈ ਵੀ ਗੱਲ ਹੋਵੇ ਉਹ ਦੱਸਣ ਲੱਗਿਆ, ਕਹਿਣ ਲੱਗਿਆ ਝਿਜਕੀਏ ਨਾ। ਅਸੀਂ ਦੱਸੀਏ ਕਿ ਭਾਈ ਉਸ ਮੋਰਚੇ ਦੌਰਾਨ ਆਹ ਕੁਝ ਵਾਪਰਿਆ ਸੀ, ਜਿਹੜਾ ਸਾਡੇ ਨਾਲ ਨਾ ਵਾਪਰ ਜੇ, ਕਿਉਂਕਿ ਸਰਕਾਰ ਦੇ ਤਰੀਕੇ ਉਹੀ ਨੇ। ਜਿੱਦਣ ਆਪਾਂ ਪੰਜਾਬ ਤੋਂ ਗਏ ਸੀ, ਥਾਂ ਥਾਂ ਦੇ ਉੱਤੇ ਰੋਕਾਂ ਲੱਗੀਆਂ ਸੀ। ਹਰਿਆਣੇ ਦੇ ਵਿੱਚ ਦੀ ਜਾਂਦਿਆਂ ਹੋਇਆਂ ਹਰਿਆਣੇ ਦੇ ਲੋਕਾਂ ਨੇ ਜਿਵੇਂ ਸਾਥ ਦਿੱਤਾ, ਅੱਜ ਵੀ ਕਿਸਾਨ ਸੰਘਰਸ਼ ਵਾਂਗੂ ਹੀ ਕੌਮੀ ਇਨਸਾਫ ਮੋਰਚੇ ਨੂੰ ਹਰਿਆਣੇ ਤੋਂ ਵੀ ਪੂਰਾ ਸਾਥ ਮਿਲ ਰਿਹਾ, ਤੇ ਹੋਰ ਵੀ ਅਣਕਿਆਸਿਆਂ ਤੋਂ ਪਾਸਿਆਂ ਤੋਂ ਸਾਥ ਸਹਿਯੋਗ ਮਿਲ ਰਿਹਾ। ਸਿਆਸੀ ਧਿਰਾਂ, ਸਿਆਸੀ ਆਗੂ ਜਿਹੜੇ ਨੇ ਉਹ ਤਾਂ ਦੜ ਬੱਟੀ ਬੈਠੇ ਨੇ, ਪਰ ਮੋਰਚਾ ਜਿਹੜਾ ਹੈਗਾ ਉਹ ਦਿਨੋਂ ਦਿਨ ਬੁਲੰਦ ਹੋਊਗਾ। ਚੇਤੇ ਰੱਖੋ ਕਿ ਆ ਜਿਹੜੀ ਅੱਜ ਘਟਨਾ ਵਾਪਰੀ ਆ, ਇਹੋ ਜਿਹੀਆਂ ਘਟਨਾਵਾਂ ਤਾਂ ਬੇਅੰਤ ਵਾਪਰੀਆਂ ਸੀਗੀਆਂ ਕੌਮੀ ਇਨਸਾਫ ਮੋਰਚੇ ਦੀ। ਇਸ ਘਟਨਾ ਨੂੰ ਬਹੁਤਾ ਜ਼ਿਆਦਾ ਦਿਲ ਤੇ ਲਾਉਣ ਦੀ ਲੋੜ ਨਹੀਂ, ਪਰ ਕੱਲ੍ਹ ਨੂੰ ਕੀ ਵਾਪਰਦਾ
ਉਹ ਅੱਜ ਤੋਂ ਆਪਾਂ ਨੂੰ ਦੇਖ ਲੈਣਾ ਚਾਹੀਦਾ। ਹੁਣ ਇਹ ਗੱਲ ਲਾਜ਼ਮੀ ਆ ਕਿ ਜਿਹੜੇ ਲੋਕ ਹੁਣ ਤੱਕ ਕੌਮੀ ਇਨਸਾਫ ਮੋਰਚੇ ਤੋਂ ਅੱਖਾਂ ਜੀਆਂ ਪਰੋਖੇ ਕਰਕੇ ਅੱਖੋਂ ਪਰੋਖੇ ਕਰਕੇ ਲਗਾਉਣ ਨੂੰ ਫਿਰਦੇ ਸੀ, ਹੁਣ ਲਗਾਇਆ ਨਹੀਂ ਜਾਣਾ। ਜਦੋਂ ਧਾਮੀ ਸਾਹਿਬ ਗਏ ਆ ਜਾਂ ਦਾਦੂਵਾਲ ਸਾਹਿਬ ਗਏ ਆ ਮੋਰਚੇ ਤੇ, ਉਦੋਂ 7-8 ਦਿਨ ਹੋਏ ਸੀ ਮੋਰਚੇ ਨੂੰ, ਤੇ ਉਦੋਂ ਉਹਨਾਂ ਦੇ ਕਰਕੇ ਮੋਰਚੇ ਪ੍ਰਤੀ ਲੋਕਾਂ ਦਾ ਧਿਆਨ ਗਿਆ ਸੀ। ਦਿਨੋਂ ਦਿਨ ਉਹ ਧਿਆਨ ਹੁਣ ਵੱਧਦਾ ਜਾ ਰਿਹਾ। ਤੇ ਅੱਜ ਵਾਲੀ ਘਟਨਾ ਜਿਹੜਾ ਉੱਥੇ ਲਾਠੀਚਾਰਜ ਹੋਇਆ, ਜਿਹੜਾ ਕੁੱਟ ਕਟਾਪਾ ਹੋਇਆ, ਉਹਦੇ ਨਾਲ ਤਾਂ ਹੁਣ ਮੋਰਚੇ ਦੀ ਹਰ ਘਰ ਹਰ ਥਾਂ ਤੇ ਚਰਚਾ ਹੋਣ ਲੱਗ ਪਈ ਹੈ। ਖਾਸ ਤੌਰ ਦੇ ਉੱਤੇ ਬਾਹਰਲੇ ਵਿਦੇਸ਼ਾਂ 'ਚ ਬੈਠੇ ਸਾਰੇ ਭਾਈਚਾਰੇ ਨੂੰ ਬੇਨਤੀ ਆ ਕਿ ਜਿਵੇਂ ਕੌਮੀ ਇਨਸਾਫ ਮੋਰਚੇ ਦੇ ਇੱਥੇ ਬੈਠੇ ਸਾਰੇ ਸਿੱਖਾਂ ਨੂੰ ਆਪਾਂ ਕਹਿੰਦੇ ਆ ਕਿ ਉੱਥੇ ਪਹੁੰਚੋ। ਤੁਸੀਂ ਆਪਦੇ ਕੰਮਾਂ ਕਾਰਾਂ ਨੂੰ ਤਿਆਗ ਕੇ ਇੱਥੇ ਪਹੁੰਚ ਤਾਂ ਸਕਦੇ ਨਹੀਂ, ਪਰ ਬੜੇ ਢੰਗ ਤਰੀਕੇ ਹੁੰਦੇ ਆ। ਆਪਾਂ ਚੇਤੇ ਕਰੋ ਕਿ ਉਦੋਂ ਇੱਕ ਇੰਟਰਨੈਸ਼ਨਲ ਸ਼ਖਸੀਅਤ ਜਿਹੜੀ ਰਿਹਾਨਾ ਨਾਂ ਦੀ ਕੋਈ ਕੁੜੀ ਸੀ, ਜਿਹੜੀ ਕਿ ਕਾਫੀ ਵੱਡੇ ਪੱਧਰ ਦੇ ਉੱਤੇ ਇਸ ਮਸਲੇ ਉੱਤੇ ਜਦੋਂ ਉਹਦਾ ਦਾਖਲਾ ਹੋਇਆ, ਜਿਹੜਾ ਕਿਸਾਨ ਸੰਘਰਸ਼ ਸੀਗਾ, ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਚਰਚਾ ਹੋਈ। ਸੋ ਆਸਟ੍ਰੇਲੀਆ, ਕੈਨੇਡਾ, ਅਮਰੀਕਾ ਤੇ ਹੋਰਨਾਂ ਯੂਰਪੀਅਨ ਮੁਲਕਾਂ 'ਚ ਜਿੱਥੇ ਜਿੱਥੇ ਸਿੱਖ ਬੈਠੇ ਆ, ਉੱਥੇ ਇਹਨਾਂ 4 ਨੁਕਤਿਆਂ ਨੂੰ ਜਿਨ੍ਹਾਂ ਦੇ ਉੱਤੇ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ, ਉਹ ਲੈ ਕੇ ਲੌਬਿੰਗ ਕਰਨ। ਜਿਹੜੀਆਂ ਚਰਚਿਤ ਸ਼ਖਸੀਅਤਾਂ ਨੇ, ਜਿਹੜੀਆਂ ਕਿਸੇ ਵੀ ਖੇਤਰ ਵਿੱਚ ਮੋਢੀ ਸ਼ਖਸੀਅਤਾਂ ਨੇ, ਜਿਨ੍ਹਾਂ ਦੇ ਬੋਲਣ ਨਾਲ ਫਰਕ ਪੈਂਦਾ, ਉਹਨਾਂ ਤੋਂ ਬੁਲਵਾਓ ਤਾਂ ਕਿ ਜਿਹੜਾ ਇਹ ਮੋਰਚਾ ਇਹਦਾ ਸਾਰੇ ਸੰਸਾਰ ਦੇ ਵਿੱਚ ਬੋਲਬਾਲਾ ਹੋਵੇ ਤੇ ਜ਼ਾਲਮ ਤੇ ਹੰਕਾਰੇ ਹੋਏ ਲੋਕਾਂ ਨੂੰ ਇਹਦਾ ਜਵਾਬ ਜਿਹੜਾ ਹੈਗਾ ਉਹ ਸੰਗਤ ਦੇ ਸਕੇ। ਸੋ ਅੱਜ ਲਈ ਇੰਨਾ ਹੀ ਕਾਫੀ। ਕੱਲ ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।